ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼। ਮੈਂ ਹਾਂ ਤੁਹਾਡੀ ਹੋਸਟ ਅਨੀਨਮ ਕੌਰ ਤੇ ਮੈਂ ਟੀਵੀ 84 ਸਾਹਿਬ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਇਸ ਟੂਟੀ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਸ਼ਹੂਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬਰਸ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 3 ਮਾਰਚ 2026 19 ਫੱਗਣ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਰਦਾਰ ਕਿਰਪਾਲ ਸਿੰਘ ਜਰਾਵਲ ਨੂੰ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਮਦਦ ਕਰਨ ਲਈ ਕਿਹਾ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਕਿਰਪਾਲ ਸਿੰਘ ਜਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਜੰਗ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਔਰ ਸਾਰੇ ਪਾਸੇ ਇਸ ਦੀ ਚਰਚਾ ਹੋ ਰਹੀ ਹੈ। ਸੋ ਅਮਰੀਕਾ ਅਤੇ ਇਜ਼ਰਾਈਲ ਦੀ ਈਰਾਨ ਦੇ ਖਿਲਾਫ ਜੰਗ ਦਾ 5ਵਾਂ ਦਿਨ ਜਿਹੜਾ ਉਹ ਚੱਲ ਰਿਹਾ ਔਰ ਦਿਨ ਬ ਦਿਨ ਇਹ ਲੜਾਈ ਖਤਰਨਾਕ ਅਤੇ ਅਨਸਰਟਨ ਜਿਹੜੀ ਹੁੰਦੀ ਜਾ ਰਹੀ ਹੈ ਔਰ ਫੌਜੀ ਲੜਾਈ ਦੇ ਨਾਲ ਨਾਲ ਨੈਰੇਟਿਵ ਦੀ ਜਿਹੜੀ ਲੜਾਈ ਹੈ ਉਹ ਵੀ ਚੱਲ ਰਹੀ ਹੈ ਔਰ ਅਮਰੀਕਾ ਵੱਲੋਂ ਈਰਾਨ ਵਿੱਚ ਜ਼ਮੀਨੀ ਫੌਜ ਭੇਜਣ ਦੀ ਜਿਹੜੀ ਆਪਸ਼ਨ ਵੀ ਬਿਆਨੀ ਜਾ ਰਹੀ ਹੈ ਔਰ ਜੰਗਬੰਦੀ ਲਈ ਕਿਸੇ ਪਾਸਿਓਂ ਕੋਈ ਗੰਭੀਰ ਯਤਨ ਜਿਹੜਾ ਨਜ਼ਰ ਨਹੀਂ ਆ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਕਿਰਪਾਲ ਸਿੰਘ ਕੈਲੀਫੋਰਨੀਆ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਵੀ ਸਾਡੇ ਰੈਗੂਲਰ ਵਿਊਅਰ ਵੀ ਨੇ, ਸਪੋਰਟਰ ਵੀ ਨੇ ਔਰ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਨੇ। ਇਸ ਦੇ ਨਾਲ ਹੀ ਅਸੀਂ ਆਪਣੇ ਵਿਊਅਰਸ ਨੂੰ ਇਹ ਅਪੀਲ ਵੀ ਕਰਦੇ ਹਾਂ ਕਿ ਤੁਹਾਡੀ ਡੋਨੇਸ਼ਨ ਦੇ ਨਾਲ, ਤੁਹਾਡੀ ਸਪਾਂਸਰਸ਼ਿਪ ਦੇ ਨਾਲ ਹੀ ਅਸੀਂ ਰੁਕਾਵਟਾਂ ਦੇ ਬਾਵਜੂਦ ਭਾਰਤ ਵੱਲੋਂ ਪਾਬੰਦੀਆਂ, ਸਟ੍ਰਾਈਕਸ ਲਾ ਕੇ ਉਹਨੂੰ ਬਲੌਕ ਕਰਨਾ, ਇਸ ਨੂੰ ਫਿਰ ਵੀ ਅਸੀਂ ਪਿਛਲੇ ਲਗਭਗ 14 ਸਾਲਾਂ ਤੋਂ ਜਾਰੀ ਰੱਖ ਰਹੇ ਹਾਂ। ਔਰ ਠੀਕ ਹੈ ਇਸ ਵੇਲੇ ਆਰਥਿਕਤਾ ਦੀ ਹਾਲਤ ਮੰਦੀ ਹੈ, ਬਹੁਤ ਸਾਰੇ ਸਾਡੇ ਜਿਹੜੇ ਸਪੋਰਟ ਬੇਸ ਵਾਲੇ ਵੀ ਨੇ ਉਹ ਆਪੋ ਆਪਣੇ ਕਿੱਤਿਆਂ 'ਚ ਸਟਰਗਲ ਵੀ ਕਰ ਰਹੇ ਨੇ ਪਰ ਜਿੱਥੇ ਬਾਕੀ ਕੰਮਕਾਰ ਵੀ ਅਸੀਂ ਕਰਦੇ ਹਾਂ ਚੱਲਦੇ ਨੇ ਉੱਥੇ ਇਸ ਵੇਲੇ ਸਿੱਖ ਕੌਮ ਦੇ ਲਈ ਜਦੋਂ ਕਿ ਦੁਨੀਆ ਦੇ ਵਿੱਚ ਨਵੇਂ ਵਰਲਡ ਆਰਡਰ ਦੀ ਗੱਲ ਹੋ ਰਹੀ ਹੈ, ਜੰਗ ਸਾਡੇ ਖਿੱਤੇ ਤੱਕ ਪਹੁੰਚੀ ਹੋਈ ਹੈ ਔਰ ਬੜਾ ਕੁਝ ਬਦਲ ਰਿਹਾ ਹੈ ਔਰ ਇਸ ਸਾਰੇ 'ਚੋਂ ਬੇਸ਼ੱਕ ਅੱਜ ਅਜੇ ਅਨਸਰਟਨਟੀ ਹੈ, ਬਹੁਤ ਕੁਝ ਜਿਹੜਾ ਹੈ ਉਹ ਫਿਕਰਮੰਦੀ ਵਾਲਾ ਵੀ ਹੈ ਲੇਕਿਨ ਜਿਹੜੇ ਨਵੇਂ ਨੇਸ਼ਨ ਕ੍ਰੀਏਟ ਹੁੰਦੇ ਨੇ, ਨਵੇਂ ਹਾਲਾਤ ਬਦਲਦੇ, ਹਾਲਾਤ ਸਟੇਟਸ ਕੋ ਟੁੱਟਦੇ ਅਤੇ ਉਸ 'ਚੋਂ ਹੀ ਨਵੇਂ ਮੁਲਕ ਨਿਕਲਦੇ ਨੇ। ਸੋ ਇਸ ਵੇਲੇ ਜਦੋਂ ਅਸੀਂ ਲੜਾਈ ਦੀ ਗੱਲ ਵੀ ਕਰਦੇ ਹਾਂ ਅੱਜ ਹੀ ਜਿਹੜਾ ਈਰਾਨ ਦਾ ਇੱਕ ਟੌਪ ਅਫੀਸ਼ੀਅਲ ਇੰਡੀਅਨ ਏਜੰਸੀ ਨਿਊਜ਼ ਏਜੰਸੀ ANI ਨਾਲ ਗੱਲ ਕਰ ਰਿਹਾ ਸੀ ਤਾਂ ਉਹ ਕਹਿ ਰਿਹਾ ਸੀ ਕਿ ਜੀ ਇਸ ਵੇਲੇ 2 ਕਿਸਮ ਦੀ ਜੰਗ ਚੱਲ ਰਹੀ ਹੈ। ਇੱਕ ਪਾਸੇ ਮਿਲਟਰੀ ਫਾਈਟ ਹੈ, ਦੂਸਰੇ ਪਾਸੇ ਨੈਰੇਟਿਵ ਦੀ ਜੰਗ ਹੈ ਔਰ ਇਹ ਬਿਲਕੁਲ ਠੀਕ ਹੈ ਕਿਉਂਕਿ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਬਈ ਗਰਾਊਂਡ ਤੋਂ ਸਾਨੂੰ ਹਕੀਕਤ ਪਤਾ ਲੱਗੇ ਲੇਕਿਨ ਗਰਾਊਂਡ ਤੋਂ ਵਿਦਨ ਈਰਾਨ ਇੰਟਰਨੈਟ ਡਿਸਟਰਬ ਹੈ, ਜਿਹੜੀਆਂ ਖਬਰਾਂ ਉੱਥੋਂ ਨਿਕਲਦੀਆਂ ਨੇ ਉਹ ਵੀ ਸਾਨੂੰ ਲੱਗਦਾ ਹੁੰਦਾ ਕਿ ਵੀ ਉਹਨਾਂ ਦਾ ਆਪਣਾ ਨੈਰੇਟਿਵ ਹੈ
ਵੈਸਟਰਨ ਮੀਡੀਆ ਉਹ ਇਰਾਕ ਵਾਰ ਵੇਲੇ ਵੀ ਅਸੀਂ ਦੇਖਿਆ ਸੀ ਕਿ ਐਮਬੈਡਡ ਮੀਡੀਆ ਸੀ। ਜਦੋਂ 2003 ਦੇ ਵਿੱਚ ਇਰਾਕ ਤੇ ਹਮਲਾ ਕੀਤਾ ਤਾਂ ਅਮਰੀਕਨ ਟੈਂਕਾਂ ਦੇ ਵਿੱਚ ਹੀ ਉਹਨਾਂ ਦੇ ਰਿਪੋਰਟਰ ਬੈਠੇ ਸੀ, ਔਰ ਉਦੋਂ ਜਿਹੜੇ ਥੋੜ੍ਹੇ ਬਹੁਤ ਨਿਰਪੱਖ ਸੀ ਉਹਨਾਂ ਨੇ ਕਿਹਾ ਵੀ ਇਹਦੇ ਨਾਲੋਂ ਜ਼ਿਆਦਾ ਫਰੀडम ਤਾਂ ਸੈਕੰਡ ਵਰਲਡ ਵਾਰ ਦੀ ਕਵਰੇਜ ਵੇਲੇ ਸੀ, ਜਿੱਥੇ ਅਸੀਂ ਇੰਡੀਪੈਂਡੈਂਟ ਅਕਾਊਂਟ ਤਾਂ ਦੇ ਸਕਦੇ ਸੀ। ਹੁਣ ਉਹੀ ਅਕਾਊਂਟ ਹੈ ਜਿਹੜਾ ਕਿ ਆਰਮੀ ਦੇ ਜਿਨ੍ਹਾਂ ਦੇ ਨਾਲ ਅਸੀਂ ਟਰੈਵਲ ਕਰ ਰਹੇ ਹਾਂ ਉਹ ਜੋ ਸਾਨੂੰ ਦਿੰਦੇ ਨੇ ਅਸੀਂ ਉਹੀ ਫਾਰਵਰਡ ਕਰਦੇ ਹਾਂ। ਇਸੇ ਤਰ੍ਹਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਜੋ ਵੀ ਹੈ ਉਹ ਨੈਰੇਟਿਵ ਦੀ ਲੜਾਈ ਹੈ, ਔਰ ਇਸ ਨੈਰੇਟਿਵ ਦੀ ਲੜਾਈ 'ਚ ਇੱਕ ਸਟੇਜ ਦੇ ਉੱਤੇ ਇੰਡੀਅਨ ਸਟੇਟ ਨੇ ਸਾਡੇ ਹੱਥੋਂ ਹੀ ਨੈਰੇਟਿਵ ਖੋਹ ਲਿਆ ਸੀ। ਜਦੋਂ ਅਸੀਂ 80s ਦੀ ਗੱਲ ਕਰਦੇ ਹਾਂ, ਜਿਵੇਂ ਉਹਨਾਂ ਨੇ ਸੰਤ ਪਿੰਡਾਂ ਵਾਲਿਆਂ ਦੀ ਸ਼ਖਸੀਅਤ ਨੂੰ ਇੱਕ ਨੈਗੇਟਿਵ ਕਰੈਕਟਰ ਦੇ ਤੌਰ ਤੇ ਉਭਾਰਿਆ, ਜਿਵੇਂ 81 ਤੋਂ 84 ਤੱਕ ਸਿੱਖ ਕੌਮ ਦੇ ਖਿਲਾਫ ਨੈਰੇਟਿਵ ਸਿਰਜਦਿਆਂ ਨਵੇਂ ਅਲਫਾਜ਼ ਘੜੇ ਗਏ ਜਿਹੜੇ ਪਹਿਲਾਂ ਜਿਹੜੇ ਨੇ ਹਿੰਦੀ ਵੋਕੈਬਲਰੀ ਦੇ ਵਿੱਚ ਜਾਂ ਹਿੰਦੀ ਨੈਰੇਟਿਵ ਦੇ ਵਿੱਚ ਕਦੇ ਇਸਤੇਮਾਲ ਕਿਸੇ ਲਈ ਨਹੀਂ ਸੀ ਹੋਏ। ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ। ਹੁਣ ਆਤੰਕ ਤੇ ਉਗਰ ਦੇ ਨਾਲ ਜੋੜ ਕੇ, ਹਾਲਾਂਕਿ ਜਿਹੜੀ ਸਾਰੀ ਸਟਰਗਲ ਸੀ, ਜਿਹੜਾ ਧਰਮ ਯੁੱਧ ਮੋਰਚਾ ਸੀ ਜਿਸ ਨੂੰ ਸੰਤ ਪਿੰਡਾਂ ਵਾਲਿਆਂ ਦੀ ਬੈਕਿੰਗ ਸੀ, ਉਹ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਲਈ ਸੀ। ਟਰੂ ਫੈਡਰਲ ਸਟਰਕਚਰ ਦੀ ਗੱਲ ਸੀ। ਉਹ ਸਿੱਖ ਸੱਭਿਆਚਾਰ, ਸਿੱਖ ਬੋਲੀ, ਪੰਜਾਬ ਦੇ ਰਿਸੋਰਸ, ਪਾਣੀ ਔਰ ਜਿਹੜੀ ਆਰਥਿਕਤਾ ਹੈ ਉਸ ਦੀ ਸਟੇਬਿਲਿਟੀ ਲਈ ਸੀ। ਲੇਕਿਨ ਇਸ ਕਦਰ ਨਫ਼ਰਤ ਫੈਲਾਈ ਗਈ ਕਿ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਜਦੋਂ ਚੋਣਾਂ ਹੁੰਦੀਆਂ ਨੇ ਉਹਦਾ ਮੁੰਡਾ ਰਾਜੀਵ ਗਾਂਧੀ 3/4 ਸੀਟਾਂ ਦੇ ਨਾਲ ਉਹ ਜਿੱਤਦਾ, ਕਿਉਂਕਿ ਸਿੱਖਾਂ ਦੇ ਖਿਲਾਫ ਇਸ ਕਿਸਮ ਦਾ ਨੈਰੇਟਿਵ ਬਣਾ ਦਿੱਤਾ ਗਿਆ ਸੀ। ਔਰ ਫਿਰ ਇਹੀ ਪਾਰਟ 80s ਤੋਂ ਮਿਡ 90s ਤੱਕ ਜਾਰੀ ਰਿਹਾ, ਜਦੋਂ ਕਈ ਕੁ ਲੱਖ ਤੋਂ ਜ਼ਿਆਦਾ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਅਣਪਛਾਤੀਆਂ ਲਾਸ਼ਾਂ ਬਣਾ ਕੇ ਜਿਹੜੇ ਨੇ ਉਹ ਮਾਰੇ ਗਏ। ਉਦੋਂ ਵੀ ਸਾਡੇ ਕੋਲ ਕੋਈ ਸਾਧਨ ਨਹੀਂ ਸੀ, ਕਿਉਂਕਿ ਸਟੇਟ ਕੰਟਰੋਲ ਕਰਦੀ ਸੀ ਮੀਡੀਆ। ਭਾਰਤੀ ਦੂਰਦਰਸ਼ਨ ਨੂੰ ਪੂਰਾ ਉਹਨਾਂ ਨੇ ਸਪਰੈਡ ਕੀਤਾ ਹੋਇਆ ਸੀ, ਰੇਡੀਓ ਵੇਵਸ ਦੇ ਉੱਤੇ ਵੀ ਉਹੀ ਕਹਾਣੀਆਂ ਚੱਲਦੀਆਂ ਸੀ, ਔਰ ਨਤੀਜੇ ਦੇ ਤੌਰ ਤੇ ਬਾਹਰਲੇ ਮੁਲਕਾਂ 'ਚ ਵੀ ਉਹੀ ਨੈਰੇਟਿਵ ਜਿਹੜਾ ਹੈ ਉਹ ਵਿਕਦਾ ਸੀ। ਔਰ ਉਸ ਦੇ ਲਈ ਉਹਨਾਂ ਨੇ ਇੰਡੀਆ ਨੇ ਆਪਣੇ ਹਾਈ ਕਮਿਸ਼ਨ, ਕੌਂਸਲੇਟ, ਦੂਜੇ ਤੀਜੇ ਉਹਨਾਂ 'ਚ ਉਦੋਂ ਵੀਡੀਓ ਟੇਪਸ ਹੁੰਦੀਆਂ ਸੀ, ਉਹ ਹਜ਼ਾਰਾਂ ਦੀ ਗਿਣਤੀ 'ਚ ਬਣਾ ਕੇ ਸਿੱਖਾਂ ਦਾ ਜਿਵੇਂ ਇਮੇਜ, ਕਿਰਦਾਰ ਕੁਸ਼ੀ ਉਹਨਾਂ ਨੇ ਕੀਤੀ। ਸੋਸ਼ਲ ਮੀਡੀਆ ਨੇ ਸਾਨੂੰ ਥੋੜ੍ਹਾ ਜਿਹਾ ਸਪੇਸ ਜ਼ਰੂਰ ਦਿੱਤਾ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੈਸਟਰਨ ਮੀਡੀਆ ਨੇ ਵੀ ਹੌਲੀ ਜਿਹੜੇ ਕੁਝ ਸੱਚ ਜਾਣਨ ਦੀ ਕੋਸ਼ਿਸ਼ ਕੀਤੀ। ਲੇਕਿਨ ਅੱਜ ਅਸੀਂ ਦੇਖਦੇ ਹਾਂ ਕਿ ਈਵਨ ਸੋਸ਼ਲ ਮੀਡੀਆ ਦੇ ਉੱਤੇ ਵੀ ਜਾਂ ਡਿਜੀਟਲ ਮੀਡੀਆ ਦੇ ਉੱਤੇ ਵੀ ਜੇ ਸਾਡੀ ਇੱਕ ਪੋਸਟ ਹੁੰਦੀ ਹੈ ਜਾਂ ਇੱਕ ਗੱਲ ਹੁੰਦੀ ਹੈ ਤਾਂ ਉਹਨਾਂ ਦੇ ਪੇਡ, ਹਾਇਰਡ IT ਸੈਕਟਰ ਦੇ ਲੋਕ ਜਿਹੜੇ ਨੇ ਉਹ ਤੁਹਾਡਾ 10 ਜਿਹੜੇ ਨੇ ਉਹਨੂੰ ਕਾਊਂਟਰ ਕਰ ਰਹੇ ਹੁੰਦੇ ਨੇ। ਔਰ ਉਸ ਸਾਰੇ ਦੇ ਚੱਲਦੇ ਆ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਤਾਂ ਤੁਸੀਂ ਦੇਖੋ ਗੁਰਦੁਆਰਿਆਂ ਦੀਆਂ ਬੇਅਦਬੀ ਵਾਲੀਆਂ ਫੋਟੋਆਂ, ਡਿੱਗਦਿਆਂ ਦੀਆਂ ਫੋਟੋਆਂ, ਕਿਸ ਕਿਸਮ ਦੀਆਂ ਵੀਡੀਓਜ਼ ਕ੍ਰੀਏਟ ਕਰਕੇ ਪਾਈਆਂ ਜਾਂਦੀਆਂ। ਸੋ ਅਸੀਂ ਇਹ ਕਲੇਮ ਤਾਂ ਨਹੀਂ ਕਰਦੇ ਕਿ ਭਾਈ ਅਸੀਂ ਜਿਹੜਾ ਵੀ ਆਰ ਦੀ ਓਨਲੀ ਵਨ, ਪਰ ਇਸ ਗੱਲ ਦੇ ਉੱਤੇ ਅਸੀਂ ਅਕਾਲ ਪੁਰਖ ਦੇ ਖੌਫ ਦੇ ਵਿੱਚ ਰਹਿੰਦੇ ਹਾਂ। ਇਹ ਕਹਿ ਸਕਦੇ ਹਾਂ ਕਿ ਜਦੋਂ ਲਗਭਗ 14 ਸਾਲ ਪਹਿਲਾਂ TV 84 ਦੀ ਸ਼ੁਰੂਆਤ ਹੋਈ, ਹੁਣ ਤਾਂ ਚਲੋ ਦੂਸਰੇ ਪੰਥਕ ਚੈਨਲ ਵੀ ਨੇ ਇਸ ਦੀ ਗੱਲਬਾਤ ਕਰਨ ਵਾਲੇ, ਲੇਕਿਨ ਉਦੋਂ ਇਹ ਇੱਕ ਬਿਲਕੁਲ ਵੱਖਰੇ ਅੰਦਾਜ਼ ਤੋਂ ਨੈਰੇਟਿਵ ਦੀ ਸੈਟਿੰਗ ਸੀ। ਔਰ ਇਹੀ ਕਾਰਨ ਸੀ ਕਿ ਸਾਨੂੰ ਬਹੁਤ ਵੈਲੀ ਆਪਣਿਆਂ ਵੱਲੋਂ ਵੀ ਰਿਸੀਵ ਕੀਤਾ ਗਿਆ। ਫਿਰ ਸਾਡੀ ਇਹ ਕੋਸ਼ਿਸ਼ ਸੀ ਜਦੋਂ ਅਸੀਂ ਇਹਨੂੰ ਗਲੋਬਲ ਵੌਇਸ ਆਫ ਪੰਜਾਬ ਕਿਹਾ ਤੇ ਸਾਡੇ ਸਾਹਮਣੇ ਇਹ ਵੀ ਸੀ ਕਿ ਭਾਈ 47 ਤੋਂ ਬਾਅਦ ਕਿਵੇਂ ਇੱਕ ਨਫ਼ਰਤ ਦਾ ਨੈਰੇਟਿਵ ਜਿਹੜਾ ਉਹ ਸਿਰਜਿਆ ਗਿਆ, ਜਿਹਨੇ ਸਿੱਖਾਂ ਔਰ ਮੁਸਲਮਾਨਾਂ 'ਚ ਆਪਸ ਦੇ ਵਿੱਚ ਟਕਰਾਅ, ਖਾਸ ਤੌਰ ਤੇ ਦੋਨਾਂ ਪੰਜਾਬਾਂ ਦਾ, ਔਰ ਇੱਕਦਮ ਬਲੌਕ ਕਰ ਦੇਣਾ ਬਾਰਡਰ ਨੂੰ ਵੀ, ਟ੍ਰੇਡ ਨੂੰ ਵੀ, ਧਾਰਮਿਕ ਯਾਤਰਾਵਾਂ ਨੂੰ ਵੀ। ਸੋ ਸਾਡੀ ਕੋਸ਼ਿਸ਼ ਸੀ ਕਿ ਬਈ ਅਸੀਂ ਜਿਹੜਾ ਇਹ ਇੱਕ ਵੱਡਾ ਸਾਡਾ ਸੈਗਮੈਂਟ ਸਾਡੀ ਧਰਤੀ ਦੇ ਜਾਇਆਂ ਦਾ, ਜਿਨ੍ਹਾਂ ਦੇ ਨਾਲ ਸਾਡੀਆਂ ਇਤਿਹਾਸਕ, ਕੌਮੀ ਔਰ ਰੂਹਾਨੀ ਸਾਂਝਾਂ ਵੀ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਨੇ, ਉਹਨਾਂ ਦੇ ਨਾਲ ਵੀ ਅਸੀਂ ਇੱਕ ਡਾਇਲੌਗ, ਇੱਕ ਜਿਹੜੀ ਹੈ ਗੁਫ਼ਤਗੂ ਦਾ ਸਿਲਸਿਲਾ ਕਰੀਏ। ਔਰ ਸਾਨੂੰ ਇਸ ਗੱਲ ਦੀ ਖੁਸ਼ੀ ਔਰ ਮਾਣ ਹੈ ਕਿ ਇੱਕ ਸਾਈਜ਼ੇਬਲ ਸੈਗਮੈਂਟ ਜਿਹੜਾ ਸਾਡੇ ਵਿਊਅਰਸ ਦਾ ਹੈ, ਜੇ 2,91,000 ਦੇ ਕਰੀਬ ਸਾਡੇ ਸਬਸਕ੍ਰਾਈਬਰ ਨੇ
ਤੇ ਲਗਭਗ ਜੇ ਜ਼ਿਆਦਾ ਨਹੀਂ ਤਾਂ 25% ਜ਼ਰੂਰ ਸਾਡੇ ਲਹਿੰਦੇ ਪੰਜਾਬ ਦੇ ਔਰ ਸਾਡੇ ਮੁਸਲਮਾਨ ਭੈਣ ਭਰਾ ਨੇ, ਖਾਸ ਤੌਰ ਤੇ ਬਿਲਕੁਲ ਪਾਕਿਸਤਾਨੀ ਮੂਲ ਦੇ ਵੀ, ਔਰ ਵਿਦਨ ਹੁਣ ਇੰਡੀਆ 'ਚ ਬਲੌਕ ਕਰ ਦਿੱਤਾ, ਅਦਰਵਾਈਜ਼ ਕਸ਼ਮੀਰ ਤੋਂ ਵੀ ਸਾਨੂੰ ਡਾਇਰੈਕਟ ਈਮੇਲਸ ਵੀ ਆਉਂਦੀਆਂ ਰਹੀਆਂ। ਸੋ ਅਸੀਂ ਇਹ ਚਾਹੁੰਦੇ ਹਾਂ ਕਿ ਵੀ ਇਹ ਜਿਹੜਾ ਇਹ ਠੀਕ ਹੈ ਕਿ ਅੱਜ ਹੋਰ ਵੀ ਬਹੁਤ ਸਾਰੇ ਜਿਹੜੇ ਅੰਦਾਜ਼ ਨੇ ਆਪਣੀ ਗੱਲ ਕਹਿਣ ਦੇ, ਲੇਕਿਨ ਫਿਰ ਵੀ ਇੱਕ ਦਲੀਲ ਦੇ ਨਾਲ ਔਰ ਜਿਸ ਲੈਵਲ ਦੇ ਉੱਤੇ ਇੰਡੀਅਨ ਸਟੇਟ ਦੀਆਂ ਏਜੰਸੀਆਂ ਟਰਾਂਸਨੈਸ਼ਨਲ ਰਿਪਰੈਸ਼ਨ ਰਾਹੀਂ ਕਿਲਿੰਗ ਸਪਰੀ ਤੱਕ ਪਹੁੰਚੀਆਂ, ਅੱਜ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕੈਨੇਡਾ ਦਾ ਮੀਡੀਆ, ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਜੇ ਮਾਰਕ ਕਾਰਨੀ ਉੱਥੇ ਜਾ ਕੇ ਬੈਠਾ ਹੈ, ਇੱਥੋਂ ਆਪਣੇ ਅਫੀਸ਼ੀਅਲ ਤੋਂ ਝੂਠ ਬੁਲਾਇਆ ਜੀ ਕਿ ਇੰਡੀਆ ਦਾ ਕੋਈ ਲਾਗਾ ਦੇਗਾ ਨਹੀਂ ਹੈ। ਗਲੋਬ ਐਂਡ ਮੇਲ ਨੇ ਸੀਸਸ ਦੇ ਔਰ RCMP ਦੇ ਸੀਨੀਅਰ ਅਧਿਕਾਰੀਆਂ ਦੇ ਹਵਾਲੇ ਨਾਲ ਇੰਕਸ਼ਾਫ ਕਰ ਦਿੱਤਾ ਕਿ ਭਾਈ ਇਹ ਤਾਂ ਸਾਹਮਣੇ ਆ ਕਿ ਕਿਵੇਂ ਇੰਡੀਆ ਦੇ ਉਹ ਪਵਨ ਕੁਮਾਰ ਹੋਏ, ਉਹ ਕਮਲਜੀਤ ਸਿੰਘ ਹੋਏ, ਉਹਨਾਂ ਦੇ ਵੈਨਕੂਵਰ ਕੌਂਸੂਲੇਟ ਵਾਲੇ, ਉਹ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਮਾਮਲੇ 'ਚ ਸਿੱਧੇ ਤੌਰ ਤੇ ਇਨਵੋਲਵ ਸੀ, ਔਰ ਕਿਵੇਂ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਉਹਨਾਂ ਦੀ ਗੰਢ ਤੁੱਪ ਸੀ ਜਾਂ ਉਹਨਾਂ ਦੀ ਪੈਟਰਨੇਜ ਸੀ ਉਹ ਸਾਰਿਆਂ ਨੂੰ। ਸੋ ਇਹ ਆਪਣੀ ਥਾਂ ਹੈ, ਲੇਕਿਨ ਉਹਨਾਂ ਨੇ ਇੱਕ ਇਹਨੂੰ ਐਜ਼ ਏ ਨਿਊਜ਼ ਆਈਟਮ ਦੇਣਾ ਹੈ ਜਿਹੜਾ ਖਾਲਿਸਤਾਨ ਦਾ ਨੈਰੇਟਿਵ ਸਿਰਜਿਆ ਜਾਣਾ ਹੈ ਕਿ ਕੌਮੀ ਪੱਖ ਤੋਂ ਕਿਉਂ ਇਹ ਸਾਡਾ ਮੁਲਕ ਇੰਪੋਰਟੈਂਟ ਹੈ ਔਰ ਕਿਉਂ ਸਾਡਾ ਇਹਦੇ ਲਈ ਜਿਹੜਾ ਹੈ ਉਹ ਐਫਰਟ ਔਰ ਇੰਨੀਆਂ ਕੁਰਬਾਨੀਆਂ ਨੇ, ਉਹ ਤੁਹਾਡਾ ਮੀਡੀਆ ਹੀ ਕਰੇਗਾ। ਉਹ ਦੂਜਾ ਜਿਹੜਾ ਜਿਹਨੂੰ ਅਸੀਂ ਠੀਕ ਹੈ ਤੁਸੀਂ ਕੋਈ ਕਾਨਫਰੰਸ ਰੱਖ ਲਈ, ਤੁਹਾਡੇ 4 ਸਪੀਕਰ ਆ ਕੇ ਜਿਹੜੇ ਨੇ ਦੂਸਰੀਆਂ ਕੌਮਾਂ ਦੇ, ਉਹ ਤੁਹਾਡੇ ਨਾਲ ਹਮਦਰਦੀ ਦਾ ਇਜ਼ਹਾਰ ਕਰਨਗੇ, ਪਰ ਤੁਹਾਨੂੰ ਆਪਣੀ ਲੜਾਈ ਆਪ ਲੜਨੀ ਪੈਂਦੀ ਹੈ। ਔਰ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਇਹ ਨੈਰੇਟਿਵ ਕਿੰਨਾ ਇੰਪੋਰਟੈਂਟ ਹੋ ਗਿਆ ਕਿ ਇਹਦੇ ਬਾਵਜੂਦ ਕਿ ਹੁਣ ਜੇ ਅਸੀਂ ਇਜ਼ਰਾਈਲ ਦਾ ਗਜ਼ਾ ਦੇ ਵਿੱਚ ਐਕਸ਼ਨਸ ਦੇਖੀਏ, ਹੁਣ ਕਿਉਂਕਿ ਇੱਕ ਜ਼ਮਾਨਾ ਸੀ ਕਿ ਅੱਖਾਂ ਮੀਟ ਕੇ ਅਮਰੀਕਨ ਜਾਂ ਯੂਰਪੀਅਨ ਵਿਊ ਪੁਆਇੰਟ ਜਿਹੜਾ ਹੈ ਉਹ ਐਜ਼ ਏ ਵਿਕਟਮ ਦੇਖਦਾ ਸੀ ਯਹੂਦੀਆਂ ਨੂੰ, ਕਿਉਂਕਿ ਸੈਕੰਡ ਵਰਲਡ ਵਾਰ ਦੇ ਵੇਲੇ ਜੋ 6 ਮਿਲੀਅਨ ਜਿਊਜ਼ ਦੀ ਹੋਲੋਕਾਸਟ ਦੀ ਕਹਾਣੀ, ਔਰ ਫਿਰ ਜਿਹੜਾ ਨੈਰੇਟਿਵ ਉਹਨਾਂ ਨੇ ਲਗਾਤਾਰਤਾ ਨਾਲ ਉਹ ਹਾਲੀਵੁੱਡ ਦੀਆਂ ਫਿਲਮਾਂ ਹੋਣ, ਡਾਕੂਮੈਂਟਰੀਆਂ ਹੋਣ, ਸ਼ਿੰਡਲਰਸ ਲਿਸਟ ਵਰਗੀ ਫਿਲਮ ਹੋਏ, ਦੂਜਾ ਤੇ ਸੋ ਲਗਾਤਾਰ ਇਸ ਲਈ ਜਿਹੜਾ ਉਹਨਾਂ ਦਾ ਧੱਕਾ ਚੱਲ ਰਿਹਾ ਸੀ ਫਲਸਤੀਨੀਆਂ ਦੇ ਨਾਲ ਜਾਂ ਦੂਜਾ, ਉਸ ਦਾ ਕੋਈ ਅਸਰ ਨਹੀਂ ਸੀ ਹੁੰਦਾ। ਹੁਣ ਅਸੀਂ ਦੇਖਿਆ ਪਿਛਲੇ ਪੀਰੀਅਡ 'ਚ ਜਿਹੜੀ 2-2.5 ਸਾਲ ਜਿਸ ਕਿਸਮ ਦੀ ਪਾਉਂਡਿੰਗ ਬੰਬਸ ਦੀ ਔਰ ਤਬਾਹੀ ਔਰ ਨਸਲਕੁਸ਼ੀ ਗਜ਼ਾ ਦੇ ਵਿੱਚ ਹੋਈ, ਯੂਰਪ ਦੇ ਵਿੱਚ, ਅਮਰੀਕਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਕੈਨੇਡਾ 'ਚ ਕਿਵੇਂ ਜਿਹੜੇ ਨੇ ਉਹ ਖਿਆਲ ਬਦਲੇ ਔਰ ਕਿਵੇਂ ਜਿਹੜਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਤੱਕ, ਈਵਨ ਸਾਊਥ ਅਫਰੀਕਾ ਵਰਗਾ ਮੁਲਕ ਉਹਨਾਂ ਦਾ ਕੇਸ ਲੈ ਕੇ ਗਿਆ ਜਿਹਨੇ ਵਾਰ ਕ੍ਰਿਮੀਨਲ ਉਹਨੂੰ ਡਿਕਲੇਅਰ ਕੀਤਾ। ਸੋ ਇਹ ਨੈਰੇਟਿਵ ਦੀ ਗੱਲ ਹੈ ਔਰ ਇਹੀ ਕਾਰਨ ਹੈ ਕਿ ਹੁਣ ਵੀ ਇੱਕ ਪਾਸੇ ਭਾਵੇਂ ਇਹ ਜਿਹੜੀ ਜੰਗ ਈਰਾਨ ਦੇ ਵਿੱਚ ਜਿਸ ਦੀ ਸ਼ੁਰੂਆਤ ਹੋਈ ਹੈ ਇਹ ਅਮਰੀਕਾ ਦੀ ਜੰਗ ਨਹੀਂ ਸੀ, ਔਰ ਬਹੁਤ ਸਾਰੇ ਹੁਣ ਖਾਸ ਤੌਰ ਤੇ ਜਦੋਂ ਮੈਂ ਦੇਖਦਾ ਵੀ ਜਿਹੜੇ ਬੜੇ ਵੋਕਲ ਰਿਟਾਇਰਡ ਅਮਰੀਕਨ ਫੌਜ ਦੇ ਅਫਸਰ ਨੇ ਜਾਂ ਟੱਕਰ ਕਾਲਸਨ ਵਰਗੇ ਜਰਨਲਿਸਟ ਜਿਹੜੇ ਪਿਛਲੇ ਦਿਨਾਂ 'ਚ ਪ੍ਰੈਜ਼ੀਡੈਂਟ ਟਰੰਪ ਨੂੰ ਵੀ ਇੰਟਰਵਿਊ ਕੀਤਾ, ਉਹ ਖੁੱਲ੍ਹ ਕੇ ਕਹਿ ਰਹੇ ਨੇ ਕਿ ਵੀ ਇਸ ਦੇ ਵਿੱਚ ਅਮਰੀਕਾ ਨੂੰ ਡਰੈਗ ਕੀਤਾ ਗਿਆ। ਔਰ ਈਵਨ ਇਹ ਤਾਂ ਹੈ ਕਿ ਮਾਰਕੋ ਰੂਬੀਓ ਸੈਕਟਰੀ ਆਫ ਸਟੇਟ ਉਹ ਵੋਕਲ ਸੀ। ਫਿਰ ਇਹ ਹੈ ਕਿ ਭਾਈ ਜਿਵੇਂ ਕੱਲ੍ਹ ਹੀ ਇੱਕ ਸਾਬਕਾ ਫੌਜੀ ਜਨਰਲ ਇੱਕ ਜੱਜ ਦੇ ਸ਼ੋਅ ਦੇ ਵਿੱਚ ਕਹਿ ਰਿਹਾ ਸੀ ਕਿ ਵੀ ਜਿਹੜੇ ਈਵਨ ਈਰਾਨ ਦੇ ਨੁਮਾਇੰਦਿਆਂ ਨਾਲ ਗੱਲਬਾਤ ਦੇ ਲਈ ਜਿਹੜੇ ਦੋ, ਜਿਹਦੇ 'ਚ ਇੱਕ ਮਿਸਟਰ ਕੁਸ਼ਨਰ ਜਿਹੜਾ ਸਨ ਇਨ ਲਾਅ ਹੈ ਉਹਨਾਂ ਦਾ ਪ੍ਰੈਜ਼ੀਡੈਂਟ ਟਰੰਪ ਦਾ ਔਰ ਯਹੂਦੀ ਹੈ, ਔਰ ਦੂਸਰਾ ਜਿਹੜਾ ਉਹਨਾਂ ਦਾ ਸ਼ਾਇਦ ਕੀ ਨਾਂ ਹੈ ਜਿਹੜੇ ਮੇਨ 2 ਲੀਡ ਕਰ ਰਹੇ ਸੀ ਉਹ ਵੀ ਯਹੂਦੀ ਹੈ। ਉਹਨਾਂ ਨੇ ਕਿਹਾ ਵੀ ਉਹ ਤਾਂ ਇਜ਼ਰਾਈਲ ਦੇ ਵਾਰੀਅਰ ਨੇ, ਵੀ ਜੇ ਤੁਸੀਂ ਗੱਲਬਾਤ ਜਾਂ ਦੂਜੀ ਕਰਨੀ ਹੈ ਕਿ ਵੀ ਉਹ ਉਸ ਦੇ ਲਈ ਤਾਂ ਉਹ ਨਿਊਟਰਲ ਬੰਦਾ ਜਿਹਦੇ ਤੇ ਟਰਸਟ ਕੀਤਾ ਜਾ ਸਕੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਅਲਟੀਮੇਟਲੀ ਇਸ ਕੋਈ ਸ਼ੱਕ ਨਹੀਂ ਹੈ ਕਿ ਇਹਦੇ 'ਚ ਈਵਨ ਸ਼ਾਇਦ ਟੱਕਰ ਕਾਲਸਨ ਦਾ ਹੀ ਉਸ ਜਿਹੜੀ ਹੈ ਇੰਟਰਵਿਊ ਇੱਕ ਦੇ ਵਿੱਚ ਆਇਆ, ਉਹਨੇ ਕਿਹਾ ਕਿ ਵੀ ਪ੍ਰੈਜ਼ੀਡੈਂਟ ਟਰੰਪ ਬਹੁਤ ਰਿਲਕਟੈਂਟ ਸੀ, ਉਹਨਾਂ ਨੂੰ ਬਹੁਤਿਆਂ ਨੇ ਐਡਵਾਈਸ ਕੀਤਾ ਸੀ, ਉਹ ਇਸ ਈਵਨ ਵਾਈਸ ਪ੍ਰੈਜ਼ੀਡੈਂਟ ਮਿਸਟਰ ਵੈਂਸ ਵੀ ਨਹੀਂ ਸੀ ਇਸ ਹੱਕ 'ਚ, ਲੇਕਿਨ ਇੱਕ ਸਟੇਜ 'ਤੇ ਨੈਤਨਯਾਹੂ ਨੇ ਇਹ ਕਿਹਾ
ਉਹਨੇ ਕਿਹਾ ਹਾਂ ਫੌਕਸ ਨਿਊਜ਼ ਦੇ ਉੱਤੇ ਹੀ ਇਹ ਸਵਾਲ ਪੁੱਛਿਆ ਗਿਆ ਔਰ ਨੈਤਨਯਾਹੂ ਨੇ ਨੂੰ ਵੀ ਇੰਟਰਵਿਊ ਕੀਤਾ ਫੌਕਸ ਨਿਊਜ਼ ਨੇ, ਜਿਹੜਾ ਇੱਕ ਕੰਜ਼ਰਵੇਟਿਵ ਚੈਨਲ ਹੈ। ਤੇ ਉਹਨਾਂ ਨੇ ਕਿਹਾ ਕਿ ਵੀ ਨੈਤਨਯਾਹੂ ਨੇ ਟਰੰਪ ਨੂੰ ਕਿਹਾ ਕਿ ਜੇ ਤੁਸੀਂ ਨਹੀਂ ਸਾਡਾ ਦੇਣਾ ਸਾਥ ਜਾਂ ਨਹੀਂ ਹਮਲਾ ਕਰਨਾ ਤੇ ਮੈਂ ਆਪਣੇ ਤੌਰ ਤੇ ਹੀ ਕਰਾਂਗਾ। ਦੈਨ ਉਹਨੂੰ ਡਰੈਗ ਹੋਣਾ ਪਿਆ। ਹਾਲਾਂਕਿ ਜਦੋਂ ਨੈਤਨਯਾਹੂ ਨੂੰ ਇਹ ਫੌਕਸ ਨੇ ਇਹੀ ਸਵਾਲ ਪੁੱਛਿਆ, ਉਹਨੇ ਸਿਫਤਾਂ ਦੇ ਪੁੱਲ ਬੰਨੇ ਕਿ ਜੀ ਪ੍ਰੈਜ਼ੀਡੈਂਟ ਟਰੰਪ ਖੁਦ ਫੈਸਲੇ ਲੈਣ ਵਾਲੇ ਨੇ, ਉਹਨਾਂ ਨੂੰ ਕੌਣ ਦੱਸ ਸਕਦਾ ਹੈ ਵੀ ਕੀ ਕਰਨਾ ਕੀ ਨਹੀਂ ਕਰਨਾ ਇਹ ਉਹ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਇਵੈਂਚੁਅਲੀ ਜਦੋਂ ਇਸ ਕਿਸਮ ਦੀ ਸਿਚੁਏਸ਼ਨ 'ਚ ਕੋਈ ਡਰੈਗ ਹੋ ਜਾਂਦਾ ਹੈ, ਫਿਰ ਜ਼ਾਹਰ ਹੈ ਕਿ ਜਿਹੜਾ ਅਮਰੀਕਨ ਸਮਝਦੇ ਨੇ ਵੀ ਹੁਣ ਆਲਮੋਸਟ 6 ਡੈਥਸ ਅਮਰੀਕਨ ਸੋਲਜਰਸ ਦੀਆਂ ਹੋਈਆਂ, ਤਬਾਹੀ ਦਾ ਆਲਮ ਜਿਹੜਾ, ਕਿਉਂਕਿ ਇਸ ਵੇਲੇ ਜਿਵੇਂ ਮੈਂ ਕਿਹਾ ਵੀ ਨੈਰੇਟਿਵ ਕਿੱਥੋਂ ਕੀ ਆ ਰਿਹਾ, ਕਿਹੜੀ ਖਬਰ ਦਬਾਈ ਜਾ ਰਹੀ ਹੈ, ਕਿਹੜੀ ਜ਼ਾਹਰ ਹੈ, ਉਹਦੇ 'ਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜੇ ਅਮਰੀਕਨ ਬੇਸ ਨੇ ਉਹਨਾਂ 'ਤੇ ਅਟੈਕ ਹੋਏ। ਅਸੀਂ ਅੱਜ 5ਵਾਂ ਦਿਨ ਦੀ ਸ਼ੁਰੂਆਤ ਹੋਈ ਹੈ ਔਰ ਇਸ 'ਚ ਅਸੀਂ ਇਹ ਵੀ ਦੇਖਦੇ ਹਾਂ ਕਿ ਇੱਕ ਪਾਸੇ ਈਰਾਨ ਦੇ ਵਿੱਚ ਤਾਂ ਜੋ ਚੱਲ ਰਿਹਾ, ਲਬਨਾਨ ਦੇ ਵਿੱਚ ਵੀ ਫੁੱਲ ਸਕੇਲ 80 ਦੇ ਕਰੀਬ ਜਿਹੜੇ ਪਿੰਡ ਨੇ ਉਹ ਖਾਲੀ ਕਰਾ ਲਏ ਨੇ। ਔਰ ਕਿਉਂਕਿ ਇਹ ਜਿਹੜੀਆਂ 3 ਪ੍ਰੋਕਸੀਜ਼ ਈਰਾਨ ਦੀਆਂ ਜਿਨ੍ਹਾਂ ਨੇ ਇਨਫੈਕਟ ਇਜ਼ਰਾਈਲ ਦਾ ਵੀ ਜਿਹੜਾ ਉਹ ਨੱਕ 'ਚ ਦਮ ਵੀ ਕੀਤਾ ਹੋਇਆ ਸੀ ਔਰ ਉਸ ਨੂੰ ਫਲਸਤੀਨੀ ਸਟਰਗਲ ਦੇ ਲਈ ਸਟਰਗਲ ਨੂੰ ਜਾਰੀ ਵੀ ਰੱਖਿਆ ਹੋਇਆ ਸੀ, ਉਹਨਾਂ ਦੇ ਵਿੱਚ ਜ਼ਾਹਰ ਹੈ ਇੱਕ ਹਮਾਸ ਜਿਹਨੇ ਜਿਹੜਾ ਪਿਛਲੇ 2.5 ਸਾਲ ਪਹਿਲਾਂ ਜਦੋਂ ਅਕਤੂਬਰ 2023 ਦੇ ਵਿੱਚ ਅਟੈਕ ਕਰਕੇ 1200 ਦੇ ਕਰੀਬ ਇਜ਼ਰਾਈਲੀਆਂ ਨੂੰ ਮਾਰਿਆ, 200-300 ਨੂੰ ਕਿਡਨੈਪ ਕੀਤਾ। ਪਰ ਇਹ ਦੇਖਣ ਵਾਲੀ ਗੱਲ ਹੈ ਕਿ ਹਮਾਸ ਜਿਹੜਾ ਹੈ ਉਹ ਮੁਕੰਮਲ ਤੌਰ ਦੇ ਉੱਤੇ ਸੁੰਨੀ ਮੁਸਲਮਾਨਾਂ ਤੇ ਆਧਾਰਿਤ ਪ੍ਰੋਕਸੀ ਆਊਟਫਿਟ ਹੈ ਈਰਾਨ ਦੀ। ਔਰ ਇਸ ਬਾਰੇ ਕੋਈ ਸ਼ੱਕ ਨਹੀਂ ਕਿ ਬਹੁਤ ਬੁਰੀ ਤਰ੍ਹਾਂ ਉਹਨਾਂ ਦਾ ਲੱਕ ਤੋੜਿਆ ਇਜ਼ਰਾਈਲ ਨੇ। ਆਮ ਲੋਕ ਤਾਂ ਮਾਰੇ ਹੀ 2/3 ਤਾਂ ਬੇਗੁਨਾਹ ਮਰਨ ਵਾਲੇ ਸੀ ਗਜ਼ਾ ਦੇ ਵਿੱਚ। ਲੇਕਿਨ ਜਿਵੇਂ ਕਿਹਾ ਜਾਂਦਾ ਕਿ ਵੀ ਉਹਨਾਂ ਦੇ ਗੁਰੀਲਿਆਂ ਦੇ ਵਿੱਚ ਕਿੰਨੇ ਹਜ਼ਾਰ ਨਵੇਂ ਸ਼ਾਮਲ ਹੋਏ ਨੇ ਜਾਂ ਕੀ ਹੈ, ਪਰ ਉਹਨਾਂ ਨੂੰ ਜਿਹੜੀ ਹੈ ਵਲੰਟੀਅਰਸ ਦੀ ਕਮੀ ਨਹੀਂ, ਕਿਉਂਕਿ ਜਦੋਂ ਜ਼ਿਆਦਤੀ ਹੁੰਦੀ ਹੈ ਫਿਰ ਉਹਨਾਂ 'ਚੋਂ ਹੀ ਕੋਈ ਨਾ ਕੋਈ ਨਿਕਲ ਆਉਂਦਾ ਹੈ। ਦੂਸਰਾ ਅਸੀਂ ਦੇਖਦੇ ਹਾਂ ਕਿ ਹਿਜ਼ਬੁੱਲਾ ਜਿਸ ਦਾ ਕਾਫੀ ਮਜ਼ਬੂਤ ਬੇਸ ਲੈਬਨਾਨ ਦੇ ਵਿੱਚ, ਕਿਉਂਕਿ ਲੈਬਨਾਨ ਦਾ ਜਦੋਂ ਤੁਸੀਂ ਇਹ ਫ੍ਰੈਂਚ ਕਾਲੋਨੀ ਸੀ, ਲੈਬਨਾਨ ਦਾ ਆਲਮੋਸਟ ਅੱਧ-ਪਚੱਧ ਆਬਾਦੀ ਕ੍ਰਿਸਚਨ ਹੈ, ਅੱਧ-ਪਚੱਧ ਮੁਸਲਮਾਨ ਹੈ। ਔਰ ਇਹ ਹਿਜ਼ਬੁੱਲਾ ਜਿਹੜਾ ਹੈ ਇਹ ਲੈਬਨਾਨ ਦੇ ਵਿੱਚ ਜਿੱਥੇ ਈਰਾਨ ਜਦੋਂ ਚਾਹੇ ਜਿਹੜਾ ਇਜ਼ਰਾਈਲ ਆ ਜਦੋਂ ਚਾਹੇ ਵੜ ਜਾਂਦਾ। ਸੋ ਉਹਨਾਂ ਨੇ ਨਾਲ ਦੀ ਨਾਲ ਜਦੋਂ ਹੁਣ ਈਰਾਨ ਦੇ ਉੱਤੇ ਇਹਨਾਂ ਨੇ ਜੰਗ ਪਰਪਾ ਕੀਤੀ ਹੈ ਇਜ਼ਰਾਈਲ ਨੇ, ਤੇ ਹਿਜ਼ਬੁੱਲਾ ਨੇ ਉੱਥੋਂ ਲੈਬਨਾਨ 'ਚੋਂ ਵੀ ਮਿਜ਼ਾਈਲਾਂ ਦਾਗੀਆਂ ਔਰ ਹੁਣ ਇਜ਼ਰਾਈਲੀ ਆਰਮੀ ਫੁੱਲ ਸਕੇਲ ਲੈਬਨਾਨ 'ਚ ਵੜਨ ਦੀ ਤਿਆਰੀ ਕਰ ਰਹੀ ਹੈ। 80 ਦੇ ਕਰੀਬ ਪਿੰਡ ਵਾਲਿਆਂ ਨੂੰ ਕਿਹਾ ਵੀ ਖਾਲੀ ਹੋਵੋ। ਔਰ ਉਹਨਾਂ ਨੇ ਜਿਹੜੀ ਕ੍ਰਿਸਚਨ ਗਵਰਨਮੈਂਟ ਹਿੱਸਾ ਹੈ ਉਹਨਾਂ ਨੇ ਹਿਜ਼ਬੁੱਲਾ ਨੂੰ ਕਿਹਾ ਕਿ ਜੀ ਅਸੀਂ ਬੈਨ ਲਾਉਣ ਵਾਂਗ ਕੀਤਾ, ਉਹਨਾਂ ਨੇ ਉਹਨੂੰ ਚੈਲੰਜ। ਸੋ ਲੈਬਨਾਨ ਵੀ ਜਿਹੜਾ ਇੱਕ ਫੁੱਲ ਸਕੇਲ ਜੰਗ ਦਾ ਖੇਤਰ ਬਣ ਗਿਆ। ਫਿਰ ਅਸੀਂ ਯਮਨ ਦੀ ਗੱਲ ਕਰਦੇ ਹਾਂ ਜਿੱਥੇ ਹੁਤੀ ਜਿਹੜਾ ਗਰੁੱਪ ਹੈ ਜਿਸ ਨੂੰ ਈਰਾਨ ਸਪੋਰਟ ਕਰਦਾ ਹੈ। ਔਰ ਪ੍ਰੈਜ਼ੀਡੈਂਟ ਟਰੰਪ ਨੇ ਜਨਵਰੀ ਦੇ ਵਿੱਚ ਜਦੋਂ ਪਿਛਲੇ ਸਾਲ ਸਹੁੰ ਚੁੱਕੀ ਉਸ ਤੋਂ 3 ਮਹੀਨੇ ਬਾਅਦ ਹੁਤੀਆਂ ਦੇ ਖਿਲਾਫ ਫੁੱਲ ਸਕੇਲ ਆਪਰੇਸ਼ਨ ਕੀਤਾ ਸੀ ਔਰ ਕਿਹਾ ਸੀ ਵੀ ਇਹਨਾਂ ਦਾ ਖੁਰਾ ਖੋਜ ਮਿਟਾ ਦੇਵਾਂਗੇ। ਪਰ ਕੁਛ ਸਮੇਂ ਤੋਂ ਬਾਅਦ ਬੈਕ ਆਫ ਕਰ ਗਏ ਸੀ ਔਰ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਕਿ ਦੇ ਆਰ ਵੈਰੀ ਟਫ ਪੀਪਲ ਐਂਡ ਵੈਰੀ ਟਫ ਫਾਈਟਰ। ਇਹ ਵੀ ਟਰੰਪ ਦੇ ਹਿੱਸੇ ਆਇਆ ਵੀ ਉਹ ਜਦੋਂ ਵੀ ਹੁੰਦਾ ਐਡਮਾਇਰ ਵੀ ਕਰਦਾ ਹੈ ਜਿਹਦੀ ਬਹਾਦਰੀ ਜਾਂ ਦੂਜੀ। ਸੋ ਹੁਣ ਜੇ ਉਹ ਹੁਤੀ ਜਿਹੜੇ ਨੇ ਉਹ ਯਮਨ 'ਚ ਬੈਠੇ ਨੇ ਔਰ ਬਿਲਕੁਲ ਕਿਉਂਕਿ ਸਾਊਦੀ ਅਰੇਬੀਆ ਵਲਨਰੇਬਲ ਹੈ, ਇਹ ਵੀ ਆਇਆ ਕਿ ਵੀ ਇੱਕ ਅੱਧੀ ਮਿਸਾਈਲ ਈਰਾਨ ਦੀ ਆਰਾਮਕੋ ਜਾਂ ਆਰਮਕੋ ਜਿਹੜੀ ਸਭ ਤੋਂ ਵੱਡੀ ਆਇਲ ਕੰਪਨੀ ਹੈ ਜਿਹੜਾ ਸਾਊਦੀ ਅਰੇਬੀਅਨ ਆਇਲ ਜਿਹੜੀ ਹੈ ਉਸ ਨੂੰ ਕੱਢਦੀ ਹੈ, ਉਸ ਦੇ ਉੱਤੇ ਵੀ ਜਿਹੜੀ ਹੈ ਉਹ ਮਿਜ਼ਾਈਲ ਦਾ ਫਾਇਰ ਹੋਈ ਹੈ। ਔਰ ਬਾਕੀ ਅਸੀਂ ਜ਼ਿਕਰ ਕੀਤਾ ਸੀ ਕੱਲ ਹਰ ਆਰਮੀ ਬੇਸ ਦਾ। ਦੁਬਈ ਬਹੁਤ ਵਲਨਰੇਬਲ ਹੈ, ਹਾਲਾਂਕਿ ਈਰਾਨ ਨੇ ਪਾਰਟਿਕੂਲਰਲੀ ਸਾਰਿਆਂ ਨੂੰ ਇਹ ਕਿਹਾ ਕਰਕੇ ਕਾਲਾਂ ਕਿ ਜੀ ਸਾਡਾ ਤੁਹਾਡੇ ਖਿਲਾਫ ਕੋਈ ਨਹੀਂ ਹੈ, ਤੁਹਾਡੇ ਬੇਸ ਨੇ। ਪਰ ਗੱਲ ਤਾਂ ਇਵੇਂ ਹੀ ਹੈ, ਕੋਈ ਕਹੇ ਜੀ ਅਸੀਂ ਤੈਨੂੰ ਨਹੀਂ ਸਜ਼ਾ ਦੇ ਰਹੇ, ਤੇਰੇ ਹੱਥ ਨੂੰ ਦੇ ਰਹੇ ਹਾਂ, ਕਿਉਂਕਿ ਤੇਰੇ ਹੱਥ ਨੇ ਚੋਰੀ ਕੀਤੀ ਹੈ ਜਾਂ ਤੇਰੇ ਹੱਥ ਨੇ ਇਹ ਕੰਮ ਕੀਤਾ। ਸੋ ਇਸ ਸਾਰੇ ਦੇ ਚੱਲਦਿਆਂ ਇੱਕ ਪੈਨਿਕ ਹੈ, ਇੱਕ ਖੌਫ ਹੈ, ਇੱਕ ਡਰ ਹੈ। ਔਰ ਦੂਸਰੇ ਪਾਸੇ ਜਿਹੜਾ ਫੀਅਰ ਜਾਂ ਖੌਫ
ਜਿਸ ਲੈ ਹੁਣ ਯੂਰਪ ਹੁਣ ਯੂਜੂਅਲੀ ਜਿਹੜੀਆਂ ਵੀ ਅਮਰੀਕਾ ਦੀਆਂ ਜੰਗਾਂ ਅਮਰੀਕਾ ਨੇ ਆਪਣੇ ਤੌਰ ਤੇ ਲੜੀਆਂ ਉਹਨਾਂ 'ਚ ਮੋਸਟਲੀ ਕਿਉਂਕਿ ਯੂਰਪ ਦੇ ਵਿੱਚ ਨੈਟੋ ਫੋਰਸ ਸੀ, ਨੈਟੋ ਅਮਰੀਕਾ ਦੀ ਸਰਪ੍ਰਸਤੀ ਦੇ ਥੱਲੇ ਹੀ ਸੀ ਔਰ ਅਮਰੀਕਾ ਦੀਆਂ ਨੇ। ਹੁਣ ਅਸੀਂ ਦੇਖ ਰਹੇ ਹਾਂ ਕਿ ਇਸ ਵਾਰ ਦੇ ਵਿੱਚ ਜਿਹੜੀ ਈਰਾਨ ਦੇ ਖਿਲਾਫ ਹੈ ਬ੍ਰਿਟਨ ਔਰ ਸਪੇਨ ਇਹਨਾਂ ਨੇ ਡਿਸਟੈਂਸ ਕਰ ਲਿਆ। ਔਰ ਰਾਦਰ ਬ੍ਰਿਟਨ ਦੇ ਤਾਂ ਮਿਸਟਰ ਸਟਾਰਮਰ ਦਾ ਪਬਲਿਕਲੀ ਜਿਹੜਾ ਹੈ ਉਹ ਟਰੰਪ ਨੇ ਕਿਹਾ ਕਿ ਵੀ ਬ੍ਰਿਟਨ ਸਾਥ ਨਹੀਂ ਦੇ ਰਿਹਾ। ਸਪੇਨ ਨੇ ਵੀ ਬੈਕਆਊਟ ਕਰ ਲਿਆ ਔਰ ਫਿਰ ਬ੍ਰਿਟਨ ਨੇ ਥੋੜ੍ਹਾ ਜਿਹਾ ਬੈਂਡ ਕੀਤਾ ਹੈ ਕਿ ਜੀ ਡਿਫੈਂਸਿਵ ਪਰਪਸ ਦੇ ਲਈ ਜਿਹੜਾ ਹੈ ਉਹ ਇਸਤੇਮਾਲ ਹੋ ਸਕਦੇ ਨੇ ਸਾਡੇ ਬੇਸ। ਲੇਕਿਨ ਇਹ ਜ਼ਾਹਰ ਹੈ ਕਿ ਵੀ ਕਿਉਂਕਿ ਬ੍ਰਿਟਨ ਦੁਨੀਆ ਦੇ ਇੱਕ ਹਿੱਸੇ ਦੇ ਉੱਤੇ ਉਹਨਾਂ ਨੇ ਲੰਬਾ ਸਮਾਂ ਉਸ ਖਿੱਤੇ ਦੇ ਵਿੱਚ ਵੀ ਰਾਜ ਕੀਤਾ ਹੋਇਆ ਹੈ। ਈਰਾਨ ਦੇ ਵਿੱਚ ਤਾਂ ਉਹਨਾਂ ਦਾ ਬੜਾ ਸਟਰੋਂਗ ਬੇਸ ਸੀ। ਉਹ ਸਮਝਦੇ ਸੀ ਕਿ ਵੀ ਜੇ ਉਹ ਜੰਗ ਦਾ ਹਿੱਸਾ ਬਣੇ ਤਾਂ ਜਿਹੜੇ ਬ੍ਰਿਟਿਸ਼ ਟਾਰਗੇਟ ਨੇ ਉਹ ਵੀ ਉਹਨਾਂ ਦੇ ਟਾਰਗੇਟ ਤੇ ਆਣਗੇ। ਔਰ ਉਹ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਜਿੰਨੀ ਬਿਹਤਰ ਸਾਊਥ ਏਸ਼ੀਆ ਦੀ ਜਾਂ ਸੈਂਟਰਲ ਏਸ਼ੀਆ ਦੀ ਹਿਸਟਰੀ ਨੂੰ, ਲੋਕਾਂ ਦੇ ਕਰੈਕਟਰ ਨੂੰ, ਕਿਰਦਾਰ ਨੂੰ ਬ੍ਰਿਟਿਸ਼ਰ ਸਮਝਦੇ ਨੇ ਉਹਨਾਂ ਕੋਈ ਨਹੀਂ। ਅਮਰੀਕਨ ਤਾਂ ਇਸ ਪੱਖੋਂ ਬਹੁਤ ਨਾਈਵ ਨੇ, ਭੋਲੇ ਵੀ ਨੇ। ਇਸੇ ਲਈ ਜਿਹੜਾ ਉਹ ਜਨਰਸ ਵੀ ਨੇ, ਡੋਨੇਸ਼ਨ ਕਰਨ ਵੀ ਸਭ ਤੋਂ ਜ਼ਿਆਦਾ ਜਾਂਦੇ ਆ। ਬਟ ਇਵੈਂਚੁਅਲੀ ਉਹਨਾਂ ਦੀਆਂ ਰੋਂਗ ਪਾਲਿਸੀਜ਼ ਨਾ ਸਮਝਣਾ ਹੀ ਜਿਹੜਾ ਉਹਦੇ 'ਚ ਵਿਤਨਾਮ 'ਚ ਵੀ ਫਸੇ, ਕੋਰੀਅਨ ਵਾਰ ਦੇ ਵਿੱਚ ਵੀ ਜਿਹੜੀਆਂ 60-70 ਹਜ਼ਾਰ ਤੋਂ ਜ਼ਿਆਦਾ ਕੈਜੂਅਲਟੀਜ਼ ਲਈਆਂ, ਅਫਗਾਨਿਸਤਾਨ 'ਚ 20 ਸਾਲ ਫਸੇ ਰਹੇ। ਉਹ ਸਾਰੇ ਪਾਸਿਓਂ ਜਿਹੜੇ ਨੇ ਉਹ ਜਿਹੜੇ ਨੇ ਸਫ਼ਰ ਕਰਦੇ ਰਹੇ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਪਹਿਲਾ ਜਰਮਨ ਦਾ ਚਾਂਸਲਰ ਅੱਜ ਵਾਈਟ ਹਾਊਸ ਮਿਲਣ ਆਇਆ ਕਿਉਂਕਿ ਜਿਹੜੀ ਬੀਬੀ ਮਾਰਕੇਜ਼ ਸੀ ਜਿਹੜੀ ਇਸ ਤੋਂ ਪਹਿਲਾਂ ਉਹਦਾ ਡਿਫਰੈਂਟ ਸਟੈਂਡ ਸੀ। ਹੁਣ ਜਰਮਨ ਨੇ ਆਪਣੀ ਜਿਹੜੀ ਹੈ ਫੁੱਲ ਸਪੋਰਟ ਸੁੱਟੀ। ਅਦਰਵਾਈਜ਼ ਯੂਰਪ ਜਾਂ ਯੂਰਪੀਅਨ ਯੂਨੀਅਨ ਜਾਂ ਨੈਟੋ ਬਿਲਕੁਲ ਜੁਆਇੰਟ ਹੁੰਦੀਆਂ ਸੀ ਇਹਨਾਂ ਦੇ ਨਾਲ। ਹੁਣ ਇਸੇ ਤਰ੍ਹਾਂ ਜਿਹੜੇ 7-8 ਮੁਲਕਾਂ 'ਚ ਜਿਹੜੇ ਖਾੜੀ ਮੁਲਕਾਂ ਦੇ ਔਰ ਇਹ ਸਾਰਿਆਂ 'ਚ ਈਰਾਨ ਨੇ ਮਿਜ਼ਾਈਲਾਂ ਦਾਗੀਆਂ, ਉਹਨਾਂ ਨੇ ਤਾਂ ਦਾਗੀਆਂ ਜਿੱਥੇ ਅਮਰੀਕਨ ਬੇਸ ਸੀ। ਹੁਣ ਉਹਨਾਂ ਨੇ ਅਮਰੀਕਾ ਨੂੰ ਬੇਸ ਇਸ ਲਈ ਦਿੱਤੇ ਹੋਏ ਸੀ ਕਿ ਅਮਰੀਕਾ ਸਾਡੀ ਹਿਫਾਜ਼ਤ ਕਰੇਗਾ। ਹੁਣ ਇਸ ਸਾਰੇ ਤੋਂ ਬਾਅਦ ਇੰਨਾ ਕੁ ਵਲਨਰੇਬਲ ਹੋਇਆ ਕਿ ਵੀ ਹੁਣ ਅਮਰੀਕਾ ਨੇ ਤਾਂ ਆਪਣੇ ਸੋਲਜਰ ਕਿਤੇ 15,000 ਰੱਖੇ ਨੇ, ਕਿਤੇ ਉਹਨਾਂ ਨੇ ਉੱਥੋਂ ਕੱਢਣੇ ਸ਼ੁਰੂ ਕਰਤੇ ਕਿਉਂਕਿ ਉਹਨਾਂ ਨੂੰ ਉਹ ਸਿਟਿੰਗ ਡਕਸ ਤਾਂ ਨਹੀਂ ਬਣਾਉਣਾ ਚਾਹੁੰਦੇ। ਹੁਣ ਉਹਨਾਂ ਮੁਲਕਾਂ ਨੂੰ ਵੀ ਲੱਗਦਾ ਵੀ ਸਾਡੀ ਹਿਫਾਜ਼ਤ ਕੀ ਹੋਏਗੀ ਜਾਂ ਕਿਵੇਂ ਹੋਏਗੀ। ਸੋ ਇਸ ਸਾਰੇ 'ਚ ਜਿਹੜਾ ਇਹ ਵੀ ਹੁਣ ਜ਼ਿਕਰ ਹੋਣਾ ਸ਼ੁਰੂ ਹੋ ਗਿਆ ਕਿ ਵੀ ਹੁਣ 3 ਪਰਪਸ ਇਸ ਜੰਗ ਦੇ, ਜਿਵੇਂ ਅਸੀਂ ਕੱਲ੍ਹ ਵੀ ਡਿਸਕਸ ਕੀਤੇ ਸੀ। ਉਹ ਪਹਿਲਾ ਤਾਂ ਸੀ ਜਿਹੜਾ ਮੁੱਖ ਤੌਰ 'ਤੇ ਜਿਹੜਾ ਬਾਅਦ 'ਚ ਭਾਵੇਂ ਨੰਬਰ 3 ਤੇ ਲੈ ਗਏ, ਉਹ ਸੀ ਰਜੀਮ ਚੇਂਜ। ਰਜੀਮ ਚੇਂਜ ਦਾ ਮਤਲਬ ਹੈ ਕਿ ਵੀ ਜਿਹੜਾ ਈਰਾਨ ਦਾ ਮੌਜੂਦਾ ਢਾਂਚਾ ਜਿਹੜਾ 1979 ਦੇ ਇਰਾਨੀ ਰੈਵੋਲੂਸ਼ਨ ਤੋਂ ਬਾਅਦ ਆਇਤੁੱਲਾ ਖਮੀਨੀ ਨੇ ਬਣਾਇਆ ਔਰ 1988 'ਚ ਉਹਦੀ ਮੌਤ ਤੋਂ ਬਾਅਦ ਇਹ ਜਿਹੜਾ ਨਵੇਂ ਆਇਤੁੱਲਾ ਬਣੇ ਉਹਨਾਂ ਨੇ ਉਹਨੂੰ ਜਾਰੀ ਰੱਖਿਆ 38-39 ਸਾਲ। ਇਹਨੂੰ ਖਤਮ ਕਰਕੇ ਔਰ ਇੱਥੇ ਜਿਹੜਾ 1979 ਦੇ ਵਿੱਚ ਰਜ਼ਾ ਪਹਿਲਵੀ ਜਿਹੜਾ ਸ਼ਾਹ ਆਫ ਈਰਾਨ ਸੀ, ਉਹਦਾ ਮੁੰਡਾ ਬੈਠਾ 3 ਪੀਸ ਸੂਟ ਸਵਾ ਕੇ 39 ਸਾਲਾਂ ਤੋਂ ਜਿਹਦਾ ਕੋਈ ਉੱਥੇ ਦੇ ਨਾਲ ਰਾਬਤਾ ਨਹੀਂ, ਉਹਨੂੰ ਸ਼ਿੰਗਾਰਿਆ ਸੀ ਉਹਦੇ ਤੇ ਜਿਹੜਾ ਚੰਗਾ ਮੇਕਅਪ ਕਰਕੇ ਕਿ ਵੀ ਉਹ ਜਾ ਕੇ ਤਹਿਰਾਨ 'ਚ ਉਤਰੇਗਾ ਔਰ ਦੂਸਰਾ ਹੋਏਗਾ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਔਰ ਇਹੀ ਕਾਰਨ ਸੀ ਕਿ ਟੌਪ ਲੀਡਰਸ਼ਿਪ ਜਿਹੜੀ ਹੈ ਉਸ ਨੂੰ ਨਿਸ਼ਾਨੇ ਤੇ ਲਿਆ ਗਿਆ। ਜਿਹੜਾ ਖਮੀਨੀ 88 ਸਾਲਾਂ ਦਾ ਉਸ ਨੂੰ ਸ਼ਹੀਦ ਕੀਤਾ ਗਿਆ। ਦੂਸਰੇ ਉਹਨਾਂ ਦੇ ਜਿਹੜੀ ਰੈਵੋਲੂਸ਼ਨਰੀ ਗਾਰਡ ਹੈ ਉਹਦਾ ਜਰਨੈਲ ਔਰ ਟੌਪ ਦੇ ਲਏ। ਲੇਕਿਨ ਹੋਇਆ ਇਸ ਦੇ ਬਿਲਕੁਲ ਉਲਟ। ਕਿੱਥੇ ਤਾਂ ਇਹ ਚੱਲ ਰਿਹਾ ਸੀ ਪ੍ਰੋਪੇਗੈਂਡਾ ਨੈਰੇਟਿਵ ਸੀ ਕਿ ਜੀ ਲੋਕ ਦੁਖੀ ਨੇ, ਹਜ਼ਾਰਾਂ ਨਿਕਲ ਆਉਣਗੇ ਸੜਕਾਂ ਤੇ ਔਰ ਇਹ ਮਾਫੀਆ ਮੰਗਦੇ ਫਿਰਨਗੇ। ਈਵਨ ਪ੍ਰੈਜ਼ੀਡੈਂਟ ਟਰੰਪ ਨੇ ਵੀ ਰੈਵੋਲੂਸ਼ਨਰੀ ਗਾਰਡ ਵਾਲਿਆਂ ਨੂੰ ਕਿਹਾ ਈਰਾਨ ਦੇ ਕਿ ਜੀ ਜੇ ਤੁਸੀਂ ਜਿਹੜਾ ਉਹ ਸਰੈਂਡਰ ਕਰੋਗੇ ਤੇ ਅਸੀਂ ਤੁਹਾਨੂੰ ਜਿਹੜਾ ਉਹ ਐਮਨੈਸਟੀ ਦਿਆਂਗੇ, ਮਾਫੀ ਦਿਆਂਗੇ। ਲੇਕਿਨ ਹੋਇਆ ਇਸ ਦੇ ਉਲਟ। ਖਮੀਨੀ ਦਾ ਮਰਡਰ ਹੋਇਆ ਤੇ 2 ਮਿਲੀਅਨ ਤੋਂ 5 ਮਿਲੀਅਨ ਲੋਕ ਤਹਿਰਾਨ ਦੀਆਂ ਸੜਕਾਂ ਤੇ ਨਿਕਲੇ, ਕਈ ਅਜੇ ਵੀ ਬੈਠੇ ਨੇ ਔਰ ਜਿਵੇਂ ਉਹਨਾਂ ਨੇ ਉਸ ਦੇ ਨਾਲ ਮੁਹੱਬਤ ਦਾ ਇਜ਼ਹਾਰ ਕੀਤਾ। ਸੋ ਇਹ ਉਹਨਾਂ ਦੇ ਆਪਣੇ ਅਮਰੀਕਾ ਦੇ ਐਕਸਪਰਟ ਕਹਿ ਰਹੇ ਨੇ ਕਿ ਵੀ ਉਸ ਨੇ ਈਵਨ ਜੇ ਕੋਈ ਡਾਈਸੈਂਸ਼ਨ ਦਾ ਰਾਹ ਸੀ ਉਹਨਾਂ ਨੂੰ ਟੁਗੈਦਰ ਕਰਤਾ। ਸੋ ਇਹ ਗੱਲ ਹੀ ਮੁੱਕ ਗਈ ਰਜੀਮ ਚੇਂਜ ਦੀ। ਇਹੀ ਕਾਰਨ ਹੈ। ਜਿਹੜਾ ਦੂਸਰਾ ਸਵਾਲ ਪ੍ਰੈਜ਼ੀਡੈਂਟ ਟਰੰਪ ਨੂੰ ਜਿਹੜਾ ਹੁਣ ਪੁੱਛਿਆ ਗਿਆ ਕਿ ਕੀ
ਔਰ ਇਹ ਗੱਲ ਉਹਨਾਂ ਦੇ ਪਹਿਲੇ ਐਕਸਪਰਟ ਵੀ ਕਹਿ ਰਹੇ ਸੀ ਕਿ ਹਵਾਈ ਜੰਗ ਦੇ ਨਾਲ ਤੁਸੀਂ ਰਜੀਮ ਚੇਂਜ ਨਹੀਂ ਕਰ ਸਕਦੇ। ਤੇ ਜਦੋਂ ਬੂਟਸ ਔਨ ਦਾ ਗਰਾਊਂਡ ਕਿਹਾ ਜਾਂਦਾ ਇਹਦਾ ਮਤਲਬ ਹੁੰਦਾ ਵੀ ਜ਼ਮੀਨੀ ਤੌਰ ਤੇ ਫੌਜ ਨੂੰ ਉਤਾਰਨਾ, ਇਨਫੈਂਟਰੀ ਔਰ ਦੂਸਰੀ ਜੋ ਵੀ ਹੈ। ਹੁਣ ਉਹ ਅਮਰੀਕਾ ਦੇ ਜਿਹੜੇ ਤਜਰਬੇ ਨੇ ਉਹ ਸਾਊਥ ਏਸ਼ੀਆ ਹੋਏ, ਸੈਂਟਰਲ ਏਸ਼ੀਆ ਹੋਏ, ਅਫਗਾਨਿਸਤਾਨ 'ਚ ਵੀ ਅਸੀਂ ਦੇਖਿਆ ਨੈਟੋ ਤੋਂ ਦੀਆਂ ਫੌਜਾਂ ਦੇ ਨਾਲ ਅਮਰੀਕਾ ਦੀ ਸਭ ਤੋਂ ਵੱਡੀ ਗਿਣਤੀ ਸੀ। ਔਰ ਕਿਹੜੇ ਬੰਬ ਉੱਥੇ ਅਮਰੀਕਾ ਨੇ ਨਹੀਂ ਚਲਾਏ, ਕੋਈ ਰੋਜ਼ੀ ਕਟਰ, ਕੋਈ ਡੇਜ਼ੀ ਕਟਰ, ਕੋਈ ਫਲਾਣੇ, ਔਰ 20 ਸਾਲ ਉੱਥੇ ਪ੍ਰੈਜ਼ੈਂਸ ਗਰਾਊਂਡ ਦੇ ਉੱਤੇ ਵੀ ਬੂਟ, ਪਰ ਫਾਈਨਲੀ ਰਿਟਰੀਟ ਕਰਨਾ ਪਿਆ। ਸੋ ਇਹ ਜਿਹੜੀ ਪਹਿਲੀ ਜਦੋਂ ਇਹਨਾਂ ਦੀ ਲਾਈਨ ਸੀ ਉਹਦੇ 'ਚ ਬਿਲਕੁਲ ਕਲੀਅਰ ਸੀ ਕਿ ਵੀ ਅਸੀਂ ਜ਼ਮੀਨੀ ਫੌਜ ਨਹੀਂ ਉਤਾਰ। ਇਜ਼ਰਾਈਲ ਤਾਂ ਅਜੇ ਵੀ ਕਹਿ ਰਿਹਾ ਜੀ ਅਸੀਂ, ਸਾਡੇ ਕੋਲ ਆਪਸ਼ਨ, ਹੁਣ ਉਹਨਾਂ ਨੇ ਫਸਾ ਦਿੱਤਾ ਅਮਰੀਕਾ ਨੂੰ। ਲੇਕਿਨ ਜਿਹੜੇ ਨੇ ਹੁਣ ਅਮਰੀਕਨਸ ਕਿਉਂ ਆਪਣੇ ਜਿਹੜੇ ਬੱਚਿਆਂ ਨੂੰ ਭੇਜਣਗੇ ਉੱਥੇ? ਔਰ ਦੂਜਾ ਜੇ ਹੋਏਗਾ ਇਸ ਵੇਲੇ, ਭਾਵੇਂ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ ਈਰਾਨ ਜੰਗ ਨੂੰ ਲੈ ਕੇ, ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਪੋਪੂਲੈਰਿਟੀ ਗ੍ਰਾਫ ਹੈ ਉੱਪਰ ਨੂੰ ਗਿਆ, ਕਿਉਂਕਿ ਪੈਟਰੀਓਟਿਜ਼ਮ ਤਾਂ ਹੈ ਕਿ ਵੀ ਮੁਲਕ ਦੇ ਲਈ ਹੈ, ਜਿੱਥੇ ਫੌਜ ਜਾਂ ਦੂਜੇ ਕੋਈ ਵੀ। ਲੇਕਿਨ ਜਦੋਂ ਹੀ ਜਾਂ ਜਿਉਂ ਹੀ ਬਾਡੀ ਬੈਗਸ ਆਣੇ ਸ਼ੁਰੂ ਹੋਏ, ਹਾਲਾਤ ਬਿਲਕੁਲ ਬਦਲਣੇ ਸ਼ੁਰੂ ਹੋ ਜਾਣਗੇ। ਸੋ ਲੇਕਿਨ ਇਹ ਹੁਣ ਸਾਹਮਣੇ ਅੱਜ 4 ਦਿਨਾਂ ਬਾਅਦ ਅਮਰੀਕਾ ਨੂੰ ਵੀ ਇਹ ਰੀਅਲਾਈਜੇਸ਼ਨ ਸ਼ੁਰੂ ਹੋ ਗਈ ਕਿ ਵੀ ਇਹ ਹੁਣ ਪਹਿਲੀ ਜਿਹੜੀ 12 ਰੋਜ਼ਾ ਜੰਗ ਸੀ ਇਜ਼ਰਾਈਲ ਦੇ ਨਾਲ, ਉਹ 22 ਜੂਨ 2025 ਨੂੰ ਹੋਈ ਸੀ। ਹੁਣ ਜੂਨ ਤੋਂ ਲੈ ਕੇ ਆਲਮੋਸਟ ਮਾਰਚ ਤੱਕ ਪਹੁੰਚਦੇ ਆ, 9 ਮਹੀਨਿਆਂ 'ਚ ਈਰਾਨ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ। ਔਰ ਜਿਹੜੀ ਉਹਨਾਂ ਦੀ ਸ਼ਾਇਦ ਚਾਈਨਾ ਦੇ ਨਾਲ ਵੀ, ਕਿਉਂਕਿ ਬਿਜ਼ਨਸ ਡੀਲ ਡਾਲਰ ਨੂੰ ਛੱਡ ਕੇ ਉਹਨਾਂ ਦੇ ਯੂਆਨ ਜਿਹੜੀ ਵੀ ਉਹਨਾਂ ਦੀ ਕਰੰਸੀ ਹੈ ਉਹਦੇ 'ਚ ਹੋ ਰਹੀ ਸੀ, ਉਹ ਤੇਲ ਲੈ ਰਹੇ ਸੀ ਉਹਨਾਂ ਤੋਂ, ਉਹਨਾਂ ਨੂੰ ਮਿਜ਼ਾਈਲਾਂ ਦੇ ਰਹੇ। ਹੁਣ ਉਹਨਾਂ ਦੇ ਕੋਲ ਕਿੰਨਾ ਸਟਾਕ ਪਾਇਲ ਹੈ, ਕਿੰਨੀ ਦੇਰ ਜਾਰੀ, ਹਾਲਾਂਕਿ ਕੁਝ ਐਕਸਪਰਟਸ ਦਾ ਕਹਿਣਾ ਵੀ 4 ਹਫ਼ਤੇ ਤੇ ਈਜ਼ੀਲੀ ਜਾਰੀ ਰਹਿ ਸਕਦੀ। ਹੁਣ ਅਮਰੀਕਾ ਦੇ ਲਈ ਇਹ ਵੀ ਹੈ ਕਿ ਵੀ ਜੇ 7 ਆਰਮੀ ਬੇਸ ਜਿਹੜੇ ਨੇ ਉਹ ਡਿਸਟਰੋਏ ਹੋਏ ਨੇ ਜਾਂ ਉਹ ਵਲਨਰੇਬਲ ਨੇ, ਤੇ ਉਹਦੀ ਹਾਲਾਂ ਜਿਹੜੇ ਵੱਡੇ ਵੱਡੇ ਉਹਨਾਂ ਦੇ ਆਰਮਾਡਾ ਜਾਂ ਬੇੜੇ ਨੇ 25-25 ਹਜ਼ਾਰ ਸੋਲਜਰ ਉਹਦੇ ਜਾਂ, ਲੇਕਿਨ ਉਸ ਦੀ ਰੈਪਲੈਨਿਸ਼ਮੈਂਟ ਕਿੱਥੋਂ ਕਰਨੀ ਹੈ? ਔਰ ਕਿੰਨਾ ਕੁ ਮਿਜ਼ਾਈਲ ਸਟਾਕ ਹੈ ਜਾਂ ਕਿੰਨਾ ਕੁ ਹੈ ਜਿਹੜਾ ਉਹ ਜਿਹਨੂੰ ਵਾਰ ਆਫ ਐਟਰੀਸ਼ਨ ਕਹਿੰਦੇ ਨੇ, ਵੀ ਉਹ ਕਿੰਨੀਆਂ ਮੌਤਾਂ ਐਫੋਰਡ ਕਰ ਸਕਦੇ ਨੇ? ਅਮਰੀਕਾ 9 ਕਰੋੜ ਮੁਲਕ ਹੈ, ਔਰ ਇਹ ਜਿਹੜਾ ਸੀ ਉਹਨਾਂ ਨੂੰ ਲੱਗਦਾ ਸੀ ਕਿ ਵੀ ਸ਼ਾਇਦ ਡਿਸਮੈਂਬਰਮੈਂਟ ਵੀ ਕਰ ਰਜੀਮ ਚੇਂਜ ਦੇ ਨਾਲ ਇਹ ਸੀ ਕਿ ਵੀ ਹੁਣ ਈਰਾਨ ਦੀ ਜੇ ਤੁਸੀਂ 9 ਕਰੋੜ ਪਾਪੂਲੇਸ਼ਨ ਦੇਖੋ, ਉਹਦੇ 'ਚ 55% ਜਿਹੜੇ ਨੇ ਉਹ ਜ਼ਾਹਰਾ ਤੌਰ ਦੇ ਉੱਤੇ ਪਰਸ਼ੀਅਨ ਜਾਂ ਈਰਾਨੀ ਮੂਲ ਦੇ ਨੇ। ਬਾਕੀ ਆਲਮੋਸਟ 20% ਜਿਹੜੇ ਨੇ ਉਹ ਨਾਲ ਲੱਗਦੇ ਅਜ਼ਰਬਾਈਜਾਨ, ਦੂਜੇ ਹੈ ਸ਼ੀਆਈ ਨੇ ਔਰ ਪਰਸ਼ੀਅਨ ਸਪੀਕਿੰਗ ਨੇ। 5-7% ਕੁਰਦ ਨੇ, ਇੰਨੇ ਕੁ ਬਲੋਚ ਨੇ, ਇੰਨੇ ਹੋਰ ਨੇ। ਸੋ ਉਹਨਾਂ ਨੂੰ ਇਹ ਸਾਰੇ ਪੈਰੀਫਰੀਜ਼ ਦੇ ਉੱਤੇ ਸੀ, ਉਹਨਾਂ ਨੂੰ ਸੀ ਕਿ ਜੀ ਉਹ ਖੜੇ ਹੋ ਜਾਣਗੇ, ਇਹ ਖੜੇ ਹੋ ਜਾਣਗੇ। ਲੇਕਿਨ ਇਹ ਪਾਰਟ ਤਾਂ ਮੁੱਕ ਗਿਆ ਕਿ ਭਾਈ ਰਜੀਮ ਚੇਂਜ ਹੋਏਗਾ। ਇਹੀ ਕਾਰਨ ਹੈ ਕਿ ਅਮਰੀਕਾ ਨੇ ਜਿਹੜੀ ਇੱਕ ਸਟੇਜ ਦੇ ਉੱਤੇ ਇਹ ਕਿਹਾ ਸੀ ਪਰਸੋਂ ਕਿ ਜੀ ਅਸੀਂ ਜਿਹੜਾ ਨਵੇਂ ਰਜੀਮ, ਜੋ ਨਵਿਆਂ ਦੇ ਨਾਲ ਗੱਲਬਾਤ, ਹਾਲਾਂਕਿ ਰਜੀਮ ਚੇਂਜ ਕੋਈ ਨਹੀਂ, ਦੂਸਰਾ ਨਿਊਕਲੀਅਰ ਦਾ ਸੀ, ਉਹ ਅਸੀਂ ਕਿਹਾ ਸੀ ਵੀ ਬਲਫ ਹੈ ਇਜ਼ਰਾਈਲ ਨੇ। ਔਰ ਦੂਸਰਾ ਉਹ ਈਵਨ ਜਿਹੜੇ ਹੁਣ ਇਹਨਾਂ ਦੇ ਐਕਸਪਰਟ ਕਹਿ ਰਹੇ ਨੇ ਕਿ ਜਿਸ ਆਇਤੁੱਲਾ 88 ਸਾਲਾਂ ਦੇ ਬਜ਼ੁਰਗ ਨੂੰ ਮਾਰਿਆ ਗਿਆ, ਉਹੀ ਪਿਛਲੇ 39 ਸਾਲਾਂ ਤੋਂ ਇਸ ਗੱਲ ਦੇ ਲਈ ਵਚਨਬੱਧ ਸੀ ਕਿ ਇਹ, ਔਰ ਉਹਨਾਂ ਨੇ ਫਤਵਾ ਦਿੱਤਾ ਸੀ ਕਿ ਵੀ ਇਹ ਹਰਾਮ ਹੈ ਨਿਊਕਲੀਅਰ ਔਰ ਜੌਹਰੀ ਹਥਿਆਰ, ਔਰ ਅਸੀਂ ਨਹੀਂ ਬਣਾਵਾਂਗੇ। ਉਹਨਾਂ ਨੇ ਕਿਹਾ ਵੀ ਹੁਣ ਜਿਵੇਂ ਉਹਦਾ ਮਰਡਰ ਹੋਇਆ ਔਰ ਉਸ ਸਾਰੇ 'ਚ ਉਹਨਾਂ ਨੇ ਕਿਹਾ ਵੀ ਹੁਣ ਜਿਹੜਾ ਵੀ ਆਏਗਾ ਉਹ ਉਸ ਤੋਂ ਵੀ ਸਖਤ ਹੋਏਗਾ। ਉਹ ਕਹੇਗਾ ਵੀ ਜੀ ਨਹੀਂ, ਅਸੀਂ ਆਪਣੀ ਸਰਵਾਈਵਲ ਦੇ ਲਈ ਨਿਊਕਲੀਅਰ ਬਣਾਉਣੇ ਹੀ ਬਣਾਉਣੇ ਨੇ। ਇਸੇ ਤਰ੍ਹਾਂ ਬੈਲਿਸਟਿਕ ਮਿਸਲਸ ਨੂੰ ਲੈ ਕੇ। ਸੋ ਕੁੱਲ ਮਿਲਾ ਕੇ ਜਿਹੜਾ ਇਹ ਐਸਕੇਲੇਸ਼ਨ ਆਫ ਵਾਰ ਹੈ, ਇਹ ਕੀ ਰੁਖ ਅਖਤਿਆਰ ਕਰੇਗਾ? ਹੁਣ ਇਹਨਾਂ ਦੇ ਵੀ ਜਿਹੜੇ ਗੰਭੀਰ ਚਿੰਤਕ ਨੇ ਉਹ ਫਿਕਰਮੰਦ ਵੀ ਨੇ ਕਿ ਵੀ ਅਮਰੀਕਾ ਇਹਦੇ 'ਚ ਘੜੀਸਿਆ ਤਾਂ ਗਿਆ, ਪਰ ਇਹ ਗੱਲ ਕਿੱਧਰ ਨੂੰ ਜਾਏਗੀ? ਔਰ ਮੇਰਾ ਫੀਅਰ ਇਹ ਹੈ ਕਿ ਵੀ ਜੇ ਈਰਾਨ ਨੇ ਜਿਸ ਅੰਦਾਜ਼ ਜਿਹੜੀ ਸਟ੍ਰੇਟ ਆਫ ਹੋਰਮਜ਼ ਵੀ ਜਿੱਥੋਂ 20% ਆਇਲ ਜਾਂਦਾ ਹੈ, ਉਸ ਨੂੰ ਅਜੇ ਉਹਨਾਂ ਨੇ ਕੋਈ ਬੇੜੇ ਭੇਜ ਕੇ ਬਲੌਕ ਨਹੀਂ ਕੀਤਾ, ਧਮਕੀਆਂ ਹੀ ਦਿੱਤੀਆਂ ਈਰਾਨ ਨੇ, ਤੇ ਉਹ ਆਲਮੋਸਟ ਬੰਦ ਹੈ ਉੱਥੇ। ਕੋਈ ਜਿਹੜਾ ਉਹ ਤੇਲ ਨਹੀਂ ਕ੍ਰਾਸ ਹੋ ਰਿਹਾ, ਤੇਲ ਦੀਆਂ ਭਾਅ ਵਧਣੇ ਸ਼ੁਰੂ ਹੋਏ ਨੇ। ਵਰਲਡ ਇਕੋਨਮੀ ਔਰ ਈਵਨ ਇੰਡੀਆ 'ਚ ਬੜੀ ਬੁਰੀ ਤਰ੍ਹਾਂ ਜਿਹੜਾ ਉਹਨਾਂ ਦਾ ਸੈਂਸੈਕਸ ਔਰ ਜਿਹੜਾ ਦੂਸਰੇ ਨੇ ਸ਼ੇਅਰ ਬਾਜ਼ਾਰ ਉਹ ਲੁੜਕਿਆ, ਕਿੰਨੇ ਹਜ਼ਾਰ ਕਰੋੜ ਲੋਕਾਂ ਦਾ ਨੁਕਸਾਨ ਹੋਇਆ। ਸੋ ਇਸ ਸਾਰੇ ਦੇ ਚੱਲਦੇ ਆ ਕਿੰਨੀ ਕੁ ਦੇਰ
ईरान ਉਹਨਾਂ 'ਚ ਵੀ ਫੂਡ ਕ੍ਰਾਈਸਿਸ ਹੈ, ਰਿਫਿਊਜੀ ਕ੍ਰਾਈਸਿਸ ਵੀ ਸ਼ੁਰੂ ਹੋ ਜਾਏਗਾ, ਉਹਨੂੰ ਕਿੰਨੀ ਕੁ ਦੇਰ ਸਸਟੇਨ ਕਰਨਗੇ। ਹਾਲਾਂ ਫਰਾਂਸ ਨੇ ਅੱਜ ਇਨੀਸ਼ੀਏਟਿਵ ਲਿਆ, ਉਹਨਾਂ ਨੇ ਕਿਹਾ ਜੀ ਅਸੀਂ ਆਪਣੇ ਕਾਊਂਟਰ ਪਾਰਟ ਫਰਾਂਸ ਦੇ ਫੋਰਨ ਮਿਨਿਸਟਰ ਨੇ ਕਿਹਾ ਵੀ ਚਾਈਨਾ ਦੇ ਫੋਰਨ ਮਿਨਿਸਟਰ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਤਾਂ ਕਿ ਸੀਜ਼ ਫਾਇਰ ਇਸ ਦੇ ਬਾਰੇ ਕੋਈ ਗੱਲਬਾਤ ਹੋਏ। ਔਰ ਇੱਕ ਸਟੇਜ ਤੇ ਤਾਂ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਹੁਣ ਜਿਹੜਾ ਉਹਨਾਂ ਦਾ ਕੀ ਰੁਖ ਹੁੰਦਾ ਹੈ ਜਾਂ ਕਿਵੇਂ ਹੈ, ਕਿਉਂਕਿ ਇਸ ਵੇਲੇ ਕਿਸੇ ਨੂੰ ਵੀ ਨਹੀਂ, ਕਿਉਂਕਿ ਮੈਂ ਇਸ ਸਾਰੇ ਪੀਰੀਅਡ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿ ਵੀ ਗੱਲ ਦੀ ਸ਼ੁਰੂਆਤ ਤਾਂ ਹੋ ਗਈ, ਇਜ਼ਰਾਈਲ ਲੈ ਗਿਆ ਡਰੈਗ ਕਰਕੇ, ਇਹਦਾ ਐਂਡ ਕਿੱਥੇ ਹੋਣਾ। ਔਰ ਜਿਹੜੇ ਸਾਰੇ ਹੀ ਨੇ ਵੱਡੇ ਵੱਡੇ ਐਕਸਪਰਟ ਵੀ ਉਹ ਕਹਿੰਦੇ ਨੇ ਵੀ ਡੋਂਟ ਨੋ ਕਿ ਇਹ ਕੀ ਰੁਖ ਅਖਤਿਆਰ ਕਰੇਗੀ। ਔਰ ਜਿਹੜਾ ਅਨਸਰਟਨਟੀ ਹੁੰਦੀ ਹੈ ਜਾਂ ਇੱਕ ਸਰਪ੍ਰਾਈਜ਼ ਐਲੀਮੈਂਟ ਹੁੰਦਾ ਈਰਾਨ ਦੇ ਕੋਲ ਕੀ ਹੈ ਜ਼ਖੀਰੇ, ਕਿਉਂਕਿ 12 ਰੋਜ਼ਾ ਜੰਗ ਤੋਂ ਬਾਅਦ 9 ਮਹੀਨੇ ਉਹਨਾਂ ਨੇ ਆਪਣੇ ਆਪ ਨੂੰ ਕਿਸੇ ਵੀ ਜੇ ਉਹਨਾਂ ਨੇ ਸਟੈਂਡ ਲਿਆ ਤੇ ਵਰਸਟ ਕ੍ਰਾਈਸਿਸ ਦੇ ਲਈ ਉਹਨਾਂ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਸੀ। ਦੂਸਰੇ ਪਾਸੇ ਅਮਰੀਕਾ ਓਨਲੀ ਸੁਪਰ ਪਾਵਰ ਜੋ ਅਮਰੀਕਾ ਦਾ ਜਿੰਨਾ ਕਿ ਅਮਰੀਕਾ ਦੇ ਸਾਹਮਣੇ ਕੌਣ ਖਲੋ ਸਕਦਾ। ਔਰ ਜੇ ਨੁਕਸਾਨ ਜਾਂ ਦੂਜਾ ਫਿਰ ਅਸੀਂ ਇਸ ਗੱਲ ਨੂੰ ਵੀ ਜਿਹੜਾ ਹੈ ਉਹ ਕਿਉਂਕਿ ਇਜ਼ਰਾਈਲ ਦੇ ਉੱਤੇ ਵੀ ਤਾਬੜਤੋੜ ਹਮਲੇ ਹੋ ਰਹੇ ਨੇ, ਜਿੱਥੇ ਨੈਤਨਯਾਹੂ ਰਹਿੰਦਾ ਹੈ ਉੱਥੇ ਵੀ ਮਿਸਲ ਵਗੈਰਾ ਆ ਕੇ ਡਿੱਗੀ ਹੈ ਇੱਕ ਸਟੇਜ ਤੇ, ਤਾਂ ਕਿਉਂਕਿ ਉੱਥੋਂ ਵੀ ਇਜ਼ਰਾਈਲ 'ਚ ਕੋਈ ਖਬਰ ਨਹੀਂ ਨਿਕਲ ਰਹੀ, ਨੁਕਸਾਨ ਹੋ ਰਿਹਾ ਕਾਫੀ ਉਹਨਾਂ ਦਾ। ਸੋ ਇਸ ਸਾਰੇ ਦੇ ਚੱਲਦੇ ਆ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਜਰਮਨ ਦਾ ਸ਼ੁਕਰੀਆ ਅਦਾ ਕੀਤਾ ਹੈ। ਟਰੰਪ ਸੇ ਜਰਮਨੀ ਹੈਲਪਿੰਗ ਵਿਦ ਇਰਾਨ ਸਟ੍ਰਾਈਕਸ, ਔਰ ਜਿਹੜੇ ਮਿਸਟਰ ਮਰਟਸ ਨੇ ਉਹਨਾਂ ਦੇ ਨਾਲ ਮਿਲੇ ਨੇ। ਔਰ ਇਜ਼ਰਾਈਲ ਨੇ ਤਾਂ ਜਿਹੜਾ ਉਹ ਆਪਣਾ ਰਿਲੈਕਟੈਂਸ ਦਿਖਾਈ ਹੈ ਗਰਾਊਂਡ ਟਰੂਪਸ ਦੇਣ 'ਚ। ਔਰ ਟਰੰਪ ਨੇ ਕਿਹਾ US UK ਰਿਲੇਸ਼ਨਸ਼ਿਪ ਨਾਟ ਲਾਈਕ ਇਟ ਯੂਜ਼ ਟੂ ਬੀ, ਜ਼ਾਹਰ ਹੈ ਕਿ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ ਕਿ ਭਾਈ ਜਿਹੜਾ ਹੈ। ਔਰ ਈਰਾਨ ਵਾਊਜ਼ ਟੂ ਅਟੈਕ ਐਨੀ ਸ਼ਿਪ ਟਰਾਈਂਗ ਟੂ ਪਾਸ ਥਰੂ ਸਟ੍ਰੇਟ ਆਫ ਹਾਰਮੁਜ਼। ਹੁਣ 20% ਦੁਨੀਆ ਦਾ ਆਇਲ ਉੱਥੋਂ ਜਾਂਦਾ ਹੈ ਔਰ ਉਸ ਦਾ ਨਤੀਜਾ ਵੀ ਈਵਨ ਜਿਹੜਾ ਸਟ੍ਰੇਟ ਆਫ ਹਾਰਮੁਜ਼ ਦਾ ਕਲੋਜ਼ ਹੋਣਾ ਹੈ, ਉਹਨੇ ਆਲਰੇਡੀ ਇੰਡੀਆ ਨੇ ਵੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਜੀ ਸਾਡੇ ਕੋਲ ਇੰਨੇ 4 ਹਫ਼ਤੇ ਦਾ ਕਿ ਕਿੰਨੇ ਦਾ ਜਿਹੜਾ ਉਹ ਹੈ ਆਇਲ। ਸੋ ਜਦੋਂ ਜੇ ਉਹ ਲੰਬਾ ਵਕਤ ਬੰਦ ਹੁੰਦਾ ਹੈ ਤੇ ਫਿਰ ਕਈ ਮੀਲ ਦੀਆਂ ਲਾਈਨਾਂ ਲੱਗ ਜਾਣਗੀਆਂ ਗੈਸ ਲੈਣ ਵਾਲਿਆਂ ਦੇ ਲਈ। ਹਾਲਾਂਕਿ UN ਦੇ ਹਿਊਮਨ ਰਾਈਟ ਚੀਫ ਨੇ ਇਹ ਕਿਹਾ ਕਿ ਭਾਈ ਸਾਰੀਆਂ ਧਿਰਾਂ ਜਿਹੜੀਆਂ ਨੇ ਵੈਸਟ ਏਸ਼ੀਆ ਵਾਰ ਦੇ ਵਿੱਚ ਕਮ ਟੂ ਦੇਅਰ ਸੈਂਸਿਸ ਕਿ ਵੀ ਅਕਲ ਦੀ ਦਵਾਈ ਖਾਓ। ਔਰ ਜਿਵੇਂ ਮੈਂ ਕਿਹਾ ਕਿ ਵੀ ਫਰਾਂਸ ਨੇ ਆਫਰ ਕੀਤਾ ਚਾਈਨਾ ਦੇ ਫੋਰਨ ਮਿਨਿਸਟਰ ਨੂੰ ਕਿ ਵੀ ਅਸੀਂ ਹੋਪ ਕਰ ਸਕਦੇ ਹਾਂ, ਅਸੀਂ ਇੱਕ ਸਾਇਲੈਂਟ ਸਪੈਕਟੇਟਰ ਵਾਂਗੇ ਹੈ ਜੋ ਕੁਝ ਆਲੇ ਦੁਆਲੇ ਚੱਲ ਰਿਹਾ ਹੈ, ਲੇਕਿਨ ਕਿਤੇ ਵੀ ਜਿਹੜੀ ਇਨਸਾਨੀ ਜ਼ਿੰਦਗੀ ਦੀ ਤਬਾਹੀ ਔਰ ਜਿਵੇਂ ਜਿਹੜਾ ਪਹਿਲਾ ਸਟ੍ਰਾਈਕ ਇਜ਼ਰਾਈਲ ਨੇ ਕੀਤਾ ਹੈ ਉਹ ਨੰਬਰ ਹੁਣ 165 ਕੇ ਕਿੰਨੇ ਕਾਫਨ ਛੋਟੀਆਂ ਬੱਚੀਆਂ ਦੇ ਉਹਨਾਂ ਨੇ ਤਿਆਰ ਕਰਕੇ ਉਹਨਾਂ ਨੂੰ ਬਰੀ ਕੀਤਾ। ਸੋ ਇਹ ਜਿਹੜੀ ਪੇਨ ਹੈ ਆਮ ਲੋਕਾਂ ਦੀ, ਆਮ ਜਨਤਾ ਦੀ, ਔਰ ਜਿਹੜੇ ਲੱਖਾਂ ਕੋਈ 에ਅਰਪੋਰਟਾਂ ਤੇ ਫਸੇ ਹੋਏ ਨੇ, ਇੱਕ ਪੈਨਿਕ ਹੈ, ਕੋਈ ਕਿਤੇ ਮੂਵ ਕਰਨ ਯੋਗਤਾ ਨਹੀਂ। ਔਰ ਇਸ ਲੈਵਲ ਦੇ ਉੱਤੇ ਸੋ ਰੱਬ ਰਹਿਮਤ ਕਰੇ ਕਿ ਅਮਨ ਅਮਾਨ ਹੋਏ, ਸੀਜ਼ ਫਾਇਰ ਹੋਏ, ਜੰਗ ਬੰਦੀ ਹੋਏ ਐਟਲੀਸਟ ਵਕਤੀ ਤੌਰ ਤੇ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 516661959484। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।